ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਸਰੀਆ ਜੀ। ਦੱਸਣਗੇ ਸਾਨੂੰ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਚੱਲ ਰਹੀ ਆ। ਉਸ 'ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਕਿਸ਼ਨ ਧਨੋਤਾ ਜੀ ਜੁਬਾ ਸਿਟੀ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਕੋਚੇਲਾ ਤੋਂ, ਅਰਨੋ ਐਕਸਪ੍ਰੈਸ ਵਾਲੇ ਜੱਸੀ ਗਿੱਲ ਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ। ਬਹੁਤ ਆਪ ਸਭ ਦੇ ਧੰਨਵਾਦੀ ਹਾਂ ਆਪਣੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸੋਈਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮਿੰਟੂ ਜੀ, ਇੱਕ ਕੱਲ ਦੀ ਖਬਰ ਆਈ ਹੋਈ ਆ ਕਿ ਦੇਸ਼ ਤੋਂ ਅੱਧਿਓਂ ਵੱਧ ਵਕੀਲ ਆ ਉਹ ਫਰਜ਼ੀ ਆ। ਦੇਖੋ ਜੇ ਮੁੰਨਾ ਭਾਈ MBBS ਬਣ ਸਕਦੇ ਆ ਤੇ ਫਿਰ ਜੌਲੀ ਭਾਈ LLB ਵੀ ਬਣ ਸਕਦੇ ਆ। ਸਾਰੇ ਬਰਾਬਰ ਹੀ ਆ, ਸਾਰਿਆਂ ਨੂੰ ਇੱਕੋ ਜਿਹਾ ਹੱਕ ਆ। ਇਹ ਖਬਰ ਜਿਹੜੀ ਆ ਇਹ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਬਾਰ ਕੌਂਸਲ ਆਫ ਇੰਡੀਆ ਜਿਹੜੀ ਵਕੀਲਾਂ ਦੀ ਸੰਸਥਾ ਹੈ ਉਹਦੇ ਵੱਲੋਂ ਹੀ ਇਸ ਚੀਜ਼ ਨੂੰ ਪ੍ਰਵਾਨ ਕੀਤਾ ਗਿਆ, ਸਵੀਕਾਰ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਕਿ ਇਸ ਸਮੇਂ ਭਾਰਤ ਦੇ ਵਿੱਚ ਅੱਧਿਓਂ ਜ਼ਿਆਦਾ ਵਕੀਲ ਆ ਜਿਹੜੇ ਉਹ ਫਰਜ਼ੀ ਜਾਪਦੇ ਆ। ਉਹਦਾ ਕਾਰਨ ਉਹਨਾਂ ਨੇ ਗਿਣਾਇਆ, ਕਹਿੰਦੇ ਕਿ 2012 ਦੇ ਵਿੱਚ ਸਾਡੇ ਕੋਲ 14 ਲੱਖ ਤੋਂ ਵੱਧ ਵੋਟਾਂ ਸਨ। ਜਦੋਂ ਅਸੀਂ ਇਹਨਾਂ ਵੋਟਾਂ ਦੀਆਂ ਡਿਗਰੀਆਂ ਪੜਤਾਲਣ ਵਾਲੀ ਪ੍ਰਕਿਰਿਆ ਅਪਣਾ ਲਈ ਤੇ ਬਾਅਦ ਦੇ ਵਿੱਚ ਇਹ ਗਿਣਤੀ ਅਰਜ਼ੀਆਂ ਦੇ ਰੂਪ 'ਚ ਜਿਹੜੀ ਰਹਿ ਗਈ ਉਹ ਘੱਟ ਕੇ ਰਹਿ ਗਈ 6.25 ਲੱਖ। ਇਹਦਾ ਮਤਲਬ ਹੈ ਕਿ ਅੱਧਿਓਂ ਜ਼ਿਆਦਾ ਜਿਹੜੀਆਂ ਡਿਗਰੀਆਂ ਜਾਂ ਲਾਇਸੈਂਸ ਆ ਇਹਨਾਂ ਐਡਵੋਕੇਟਾਂ ਦੇ ਉਹ ਕਿਤੇ ਨਾ ਕਿਤੇ ਗੜਬੜ ਚਾਲੇ ਦਾ ਸ਼ਿਕਾਰ ਨੇ। ਇਸ ਤੋਂ ਬਾਅਦ ਹੁਣ ਪੂਰੇ ਮੁਲਕ ਦੇ ਵਿੱਚ ਚਰਚਾ ਛਿੜੀ ਹੈ ਕਿ ਜਿਹੜਾ ਇਹੋ ਜਿਹੇ ਜੌਲੀ LLBਆਂ ਦੇ ਹੱਥ ਚੜ੍ਹ ਗਿਆ ਬੰਦਾ, ਆਮ ਬੰਦਾ, ਉਹਦਾ ਕੀ ਹਸ਼ਰ ਹੁੰਦਾ ਹੋਏਗਾ, ਉਹਦਾ ਕੀ ਹਾਲ ਹੁੰਦਾ ਹੈਗਾ। ਇਨਸਾਫ ਤੇ ਵੈਸੇ ਵੀ ਇੱਥੇ ਭਾਰਤ ਦੇ ਵਿੱਚ ਬੜਾ ਅਟਕ ਕੇ ਤੇ ਬੜਾ ਲਮਕ ਕੇ ਮਿਲਦਾ ਹੈ ਤੇ ਜੇ ਇਹੋ ਜਿਹਾ ਅੱਗੋਂ ਵਕੀਲ ਮਿਲ ਜੇ ਤੇ ਫਿਰ ਤੇ ਰਾਮ ਨਾਮ ਸਾਥੀ ਹੈ ਬੰਦੇ ਦੀ। ਇਸ ਮਾਮਲੇ ਦਾ ਜਿੱਥੋਂ ਤੱਕ ਪਹਿਲੂ ਹੈ ਉਹ ਸਮਝਣ ਦੀ ਜ਼ਰੂਰਤ ਹੈ ਥੋੜ੍ਹੀ, ਕਿਉਂਕਿ ਦੇਖੋ ਸਾਡੇ ਇੱਥੇ ਭਾਰਤ ਦੇ ਵਿੱਚ ਸਿੱਖਿਆ ਜਿਹੜੀ ਉਹ ਵਪਾਰ ਦਾ ਰੂਪ ਧਾਰਨ ਕਰ ਗਈ ਹੈ। ਸੌਦਾਗਰ ਸਿੱਖਿਆ ਦੇ ਆ ਜਿਹੜੇ ਉਹ ਵੀ ਗਲੀਏ ਫਿਰਦੇ ਆ। ਅਸਲ ਦੇ ਵਿੱਚ ਕੀ ਹੈ ਕਿ ਜਿਹੜਾ ਵਰਗ, ਜਿਹੜਾ ਤਬਕਾ ਉਹ ਚੰਗੀ ਸਿੱਖਿਆ ਤੋਂ ਮਹਿਰੂਮ ਰਹਿ ਜਾਂਦਾ ਹੈ, ਉਹਦੇ ਬੱਚੇ ਫਿਰ +1 2 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਾ ਕੇ ਆਰਟਸ ਰੱਖ ਲੈਂਦੇ ਆ। ਜਿਹੜੇ ਉਹਦੇ ਨਾਲ ਦੇ ਜਿਨ੍ਹਾਂ ਨੇ ਕਮਰਸ ਰੱਖੀ ਹੁੰਦੀ ਹੈ, ਨੌਨ ਮੈਡੀਕਲ ਜਾਂ ਮੈਡੀਕਲ, ਉਹ ਉਸ ਖੇਤਰ ਨੂੰ ਚਲੇ ਜਾਂਦੇ ਆ +2 ਤੋਂ ਬਾਅਦ। ਤੇ ਜਿਹੜਾ ਉਹ ਆਰਟਸ ਵਾਲਾ ਉਹ ਫਿਰ ਅੱਗੇ ਰਿੜ ਕੁੜ ਕੇ BA ਕਰ ਲੈਂਦਾ। BA ਕਰਨ ਤੋਂ ਬਾਅਦ ਫਿਰ ਉਹ ਕਿਸੇ ਨਾਲ ਸਲਾਹ ਕਰਦਾ ਕਿ 5-6 ਸਾਲਾਂ 'ਚ BA ਹੋਈ, ਹੁਣ ਮੈਂ ਕਿੱਧਰ ਨੂੰ ਜਾਵਾਂ, ਨੌਕਰੀ ਤੇ ਕੋਈ ਮਿਲਦੀ ਨਹੀਂ। ਤੇ ਅਗਲਾ ਫਿਰ ਕੋਈ ਸਿਆਣਾ ਬੰਦਾ ਜਿਹੜਾ ਉਹ ਰਾਹ ਪਾ ਦਿੰਦਾ ਕਿ ਜਾਂ ਫਲਾਣੀ ਸਟੇਟ ਦੇ ਵਿੱਚ ਫਲਾਣਾ ਕਾਲਜ ਆ, ਜਾ ਕੇ ਉੱਥੋਂ ਵਕਾਲਤ ਕਰ ਲਾ। ਉਹ ਫਿਰ ਸਹੀ ਜੇ ਉੱਥੇ ਨਾਂ ਲਿਖਾ ਆਉਂਦਾ, ਦਾਖਲਾ ਲੈ ਲੈਂਦਾ ਤੇ ਫੀਸ ਭਰ ਛੱਡਦਾ, ਉੱਥੋਂ ਡਿਗਰੀ ਮਿਲ ਜਾਂਦੀ ਇਸ ਤਰੀਕੇ ਨਾਲ। ਸੋ ਇਹਨਾਂ ਡਿਗਰੀਆਂ ਦੇ ਵਿੱਚ ਕਿਤੇ ਨਾ ਕਿਤੇ ਫਰਜ਼ੀਪਨ ਹੈ। ਹੁਣ ਲੋੜ ਇਸ ਗੱਲ ਦੀ ਹੈ ਕਿ ਛਾਨਣਾ ਲਾਇਆ ਜਾਵੇ ਜਿਹੜੇ ਇਸ ਤਰ੍ਹਾਂ ਦਾ ਚੋਲਾ ਪਾ ਕੇ, ਇਸ ਤਰ੍ਹਾਂ ਦਾ ਨਕਾਬ ਪਹਿਨ ਕੇ ਉਹ ਇਸ ਹਿੱਸਾ ਬਣੇ ਪਏ ਆ, ਵਕਾਲਤ ਦੇ ਪੇਸ਼ੇ ਨੂੰ ਬਦਨਾਮ ਕਰਦੇ ਪਏ ਆ, ਉਹਨਾਂ ਨੂੰ ਇਸ ਪੇਸ਼ੇ ਚੋਂ ਕੱਢਣ ਦੀ ਜ਼ਰੂਰਤ ਆ। ਨਹੀਂ ਤੇ ਸਮਾਜ ਦਾ ਹੀ ਨਹੀਂ, ਕਾਨੂੰਨ ਦਾ ਵੀ ਨੁਕਸਾਨ ਹੋਏਗਾ। ਪਰ ਇੱਕ ਚੀਜ਼ ਜਿਹੜੀ ਹੈ ਉਹ ਉਲਾਂਭੇ ਦੇ ਰੂਪ 'ਚ ਬਾਰ ਕੌਂਸਲ ਆਫ ਇੰਡੀਆ ਜਾਂ ਸਾਡਾ ਕਾਨੂੰਨ ਮੰਤਰਾਲਾ ਜਿਹੜਾ ਉਹਨਾਂ ਨੂੰ ਵੀ ਜਾਂਦੀ ਹੈ ਕਿ ਜਿਸ ਤਰੀਕੇ ਨਾਲ ਇੱਥੇ ਧੜੱਲੇ ਨਾਲ ਕਾਨੂੰਨੀ ਸੰਸਥਾਨ ਖੋਲ੍ਹਣ ਲਈ ਲਾਇਸੈਂਸ ਦਿੱਤੇ ਜਾ ਰਹੇ ਆ, ਉਹ ਕਸੂਰ ਤੇ ਉਹਨਾਂ ਦਾ ਹੈ ਨਾ, ਉਹ ਕਸੂਰ ਤੇ ਡਿਗਰੀਆਂ ਲੈਣ ਵਾਲਿਆਂ ਦਾ ਨਹੀਂ। ਬਿਲਕੁਲ, ਜੇ ਉਹੀ ਉਹਨਾਂ ਤੇ ਗਲਬਾ ਪਾ ਲਿਆ ਜਾਵੇ ਤਾਂ ਸਾਰਾ ਕੁਛ ਹੀ ਠੀਕ ਹੋ ਸਕਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਨੋਟਬੰਦੀ ਦੇ ਦੌਰਾਨ ਇਹ ਬੜੀ ਚਰਚਾ ਸੀਗੀ ਕਿ ਜਿਹੜੇ ਜਾਲੀ ਨੋਟ ਆ ਉਹ ਆਏ ਆ, ਪਰ ਰਿਜ਼ਰਵ ਬੈਂਕ ਨੇ ਕਿਹਾ ਕਿ ਸਾਡੇ ਕੋਲ ਤਾਂ ਕੋਈ ਬਿਊਰੋ ਹੀ ਹੈ ਨਹੀਂ ਇਸ ਦਾ। ਦੇਖੋ RTI ਪਾ ਕੇ ਲੋਕੀ ਪੁੱਛਦੇ ਪਏ ਕਿ ਤੁਸੀਂ ਖੱਟਿਆ ਕੀ, ਗਵਾਇਆ ਕੀ, ਕੋਈ ਹਿਸਾਬ ਕਿਤਾਬ ਤੇ ਦਿਓ ਮੁਲਕ ਨੂੰ। ਪਰ ਕਿਸੇ ਵੀ ਰਾਹ ਨਹੀਂ ਪਾਉਂਦੇ। ਜੇ PMO ਨੂੰ ਪਾਉਂਦੇ ਚਿੱਠੀ ਤੇ ਉਹ ਕਹਿ ਦਿੰਦੇ ਕਿ ਨਹੀਂ ਜੀ ਸਾਡੇ ਕੋਲ ਕੋਈ ਅੰਕੜਾ, ਸਾਡੇ ਕੋਲ ਕੋਈ ਜਾਣਕਾਰੀ ਉਪਲਬਧ ਨਹੀਂ। ਜੇ RBI ਨੂੰ ਪਾਉਂਦੇ ਉਹ ਵੀ ਕਹਿੰਦੇ ਕਿ ਸਾਡੇ ਕੋਲ ਬਿਊਰੋ ਹੀ ਕੋਈ ਨਹੀਂ। ਹੁਣ ਜੇ RBI ਦੇ ਇਸ ਜਵਾਬ ਨੂੰ ਆਪਾਂ ਸੱਚ ਮੰਨ ਲਈਏ, ਹਕੀਕਤ ਮੰਨ ਲਈਏ, ਕਿਉਂਕਿ ਇਹ ਓਫੀਸ਼ੀਅਲੀ ਜਵਾਬ ਦਿੱਤਾ ਹੋਇਆ ਉਹਨਾਂ ਦਾ, ਜੇ ਇਹਨੂੰ ਆਪਾਂ ਮੰਨ ਕੇ ਚੱਲੀਏ ਕਿ ਇਹ ਸੰਪੂਰਨ ਸੱਚ ਹੈ ਤਾਂ ਫਿਰ ਇਹ ਨੋਟਬੰਦੀ ਹੈ ਜਿਹੜੀ ਉਹ ਘਾਟੇਬੰਦਾ ਸੌਦਾ ਸਾਬਤ ਹੋਈ ਆ। ਕਿਉਂਕਿ ਇਹਨਾਂ ਨੇ ਸ਼ੁਰੂ ਦੇ ਵਿੱਚ ਜੋ ਅਨੁਮਾਨ ਲਾਇਆ ਸੀ, ਜੋ ਅੰਦਾਜ਼ਾ ਲਾਇਆ ਸੀ, ਉਹ ਇਹ ਲਾਇਆ ਸੀ ਕਿ 15.5 ਲੱਖ ਕਰੋੜ ਰੁਪਈਆ ਜਿਹੜਾ ਉਹ ਬਾਜ਼ਾਰ ਦੇ ਵਿੱਚ ਚੱਲਦਾ ਹੈ।
ਚੱਲਣ ਦੇ ਵਿੱਚ ਹੈ। ਤੇ ਜਦੋਂ ਇਹ ਸਾਰਾ ਨੋਟਬੰਦੀ ਦੇ ਰੂਪ ਦੇ ਵਿੱਚ ਬੈਂਕਾਂ 'ਚ ਆਏਗਾ ਤੇ ਲਗਭਗ 4 ਤੋਂ 5 ਲੱਖ ਕਰੋੜ ਰੁਪਈਆ ਜਿਹੜਾ ਉਹ ਬਾਹਰ ਰਹਿ ਜਾਏਗਾ। ਉਹ ਕਿਹੜਾ ਹੋਏਗਾ? ਕਾਲੇ ਧਨ ਦੇ ਰੂਪ ਦੇ ਵਿੱਚ, ਜਾਂ ਜਿਹੜੀ ਫੇਕ ਕਰੰਸੀ ਹੈ ਉਹਦੇ ਰੂਪ ਦੇ ਵਿੱਚ, ਜਾਂ ਜਿਹੜਾ ਕੋਈ ਹੋਰ ਇੱਧਰ ਉੱਧਰ ਦਾ 2 ਨੰਬਰ ਦਾ ਪੈਸਾ ਹੈ ਉਹ ਬਾਹਰ ਰਹਿ ਜਾਏਗਾ। ਪਰ ਹੋਇਆ ਕਿ ਦਸੰਬਰ ਦੀ 20 ਤਰੀਕ ਤੱਕ 14.5 ਲੱਖ ਕਰੋੜ ਰੁਪਈਆ ਜਿਹੜਾ ਉਹ ਬੈਂਕਾਂ 'ਚ ਆ ਚੁੱਕਾ ਸੀ। ਹਾਲਾਂਕਿ ਉਦੋਂ 10 ਦਿਨ ਹਾਲੇ ਹੋਰ ਪਏ ਸਨ। ਇਹਦਾ ਮਤਲਬ ਕਿ ਪੂਰੇ ਦਾ ਪੂਰਾ ਪੈਸਾ RBI ਕੋਲੇ ਪਹੁੰਚ ਚੁੱਕਾ ਹੈ। ਉਸ ਤੋਂ ਬਾਅਦ ਹੁਣ 20 ਤੋਂ ਹੀ ਆਪਾਂ ਲਾ ਲਈਏ, 20 ਤੋਂ ਜਨਵਰੀ 20 ਵੀ ਲੰਘ ਗਈ ਆ, ਮਹੀਨਾ ਲੰਘ ਗਿਆ, ਇਹਨਾਂ ਕੋਲੋਂ ਹਾਲੇ ਤੱਕ 1 ਰੁਪਈਆ ਵੀ ਜਾਲੀ ਕਰੰਸੀ ਦਾ ਜਾਂ ਜਿਹੜੀ ਕੋਈ ਹੋਰ ਕਾਲੀ ਕਰੰਸੀ ਜਿਹੜੀ ਅਜੇ ਤੱਕ ਉਸ ਨੋਟਬੰਦੀ ਦੇ ਦੌਰ ਦੇ ਵਿੱਚ ਆਈ ਹੋਵੇ, ਉਹ ਫੜੀ ਹੋਵੇ, 1 ਰੁਪਈਆ ਵੀ ਇਹਨਾਂ ਨੇ RTI ਦੇ ਜਵਾਬ ਵਿੱਚ ਨਹੀਂ ਪਾਇਆ ਕਿ ਸਾਡੇ ਕੋਲ ਹੈ। ਸਾਰਾ ਕੁਝ ਇਹਨਾਂ ਨੇ ਨਕਾਰਿਆ ਕਿ ਸਾਡੇ ਕੋਲ ਕੋਈ ਬਿਊਰਾ ਨਹੀਂ ਕਿ ਕੋਈ ਜਾਲੀ ਕਰੰਸੀ ਆਈ ਹੋਵੇ, ਕੋਈ ਕਾਲੇ ਧਨ ਦੇ ਰੂਪ ਦੇ ਵਿੱਚ ਰਕਮ ਆਈ ਹੋਵੇ। ਹੁਣ ਦੇਖੋ ਪਤਾ ਨਹੀਂ ਕਿ ਇਹ ਮਗਰੋਂ ਲਾਉਣ ਮਾਰੇ ਕਰੀ ਜਾਂਦੇ ਆ ਕਿ ਸਾਡੇ ਕੋਲ ਜਵਾਬ ਹੈ ਨਹੀਂ, ਸਾਡੇ ਕੋਲ ਜਵਾਬ ਹੈ ਨਹੀਂ, ਪਰ ਅੰਕੜਾ ਕਿਤੇ ਨਾ ਕਿਤੇ ਤੇ ਇਹਨਾਂ ਨੂੰ ਦੱਸਣਾ ਪਵੇਗਾ ਨਾ ਮੁਲਕ ਨੂੰ। ਹੁਣ ਔਰਜਿਤ ਪਟੇਲ ਨੂੰ ਪਿੱਛੇ ਜੇ ਲੋਕ ਲੇਖਾ ਕਮੇਟੀ ਨੇ ਬੁਲਾਇਆ, ਸੰਸਦੀ ਕਮੇਟੀ ਨੇ ਬੁਲਾਇਆ, ਉਹਨੇ ਵੀ ਉੱਥੇ ਕੋਈ ਉੱਤਰ ਨਹੀਂ ਦਿੱਤਾ। ਉਹਨਾਂ ਨੇ ਇਹ ਛੇਕੜ ਪੁੱਛ ਲਿਆ ਕਿ ਭਾਈ ਸਾਨੂੰ ਇਹ ਹੀ ਦੱਸ ਦੇ ਅੰਤ ਦੇ ਵਿੱਚ ਕਿ ਕਦੋਂ ਤੱਕ ਸਭ ਕੁਝ ਠੀਕ ਹੋ ਜਾਏਗਾ। ਕਹਿੰਦਾ ਜੀ ਮੈਨੂੰ ਨਹੀਂ ਪਤਾ। ਜੇ ਉਹਨੂੰ ਪੁੱਛਦੇ ਕਿੰਨਾ ਪੈਸਾ ਹੈ ਜੀ, ਕਹਿੰਦਾ ਮੈਨੂੰ ਨਹੀਂ ਪਤਾ। ਸੋ ਇਹ ਸਾਰਾ ਕੁਝ ਜਿਹੜਾ ਇੱਕ ਦੂਜੇ ਤੇ ਸੁੱਟੀ ਜਾਂਦੇ ਆ। ਉਹ ਕਹਿੰਦੇ ਜੀ ਮੈਨੂੰ ਨਹੀਂ ਪਤਾ, ਉਹ ਕਹਿੰਦੇ ਜੀ ਮੈਨੂੰ ਨਹੀਂ ਪਤਾ। ਪਰ ਦੂਜੇ ਪਾਸੇ ਕਮਾਲ ਦੀ ਗੱਲ ਹੈ ਕਿ ਇਹ ਨੋਟਬੰਦੀ ਦਾ ਜਿਹੜਾ ਸਬਜੈਕਟ ਹੈ ਇਹਨੂੰ ਪਾਠਕ੍ਰਮ ਦੇ ਵਿੱਚ, ਸਕੂਲੀ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ। ਰਾਜਸਥਾਨ ਸਟੇਟ ਇਹਨੂੰ ਆਪਣੇ ਸਿੱਖਿਆ ਸਿਲੇਬਸ ਦੇ ਵਿੱਚ ਸ਼ਾਮਲ ਕਰਦੀ ਪਈ ਹੈ। +1 +2 ਦੀਆਂ ਕਲਾਸਾਂ ਨੂੰ ਇਹ ਨੋਟਬੰਦੀ ਦਾ ਸਬਜੈਕਟ ਪੜ੍ਹਾਇਆ ਜਾਏਗਾ ਤੇ ਨਾਲ ਕੈਸ਼ਲੈਸ ਸਕੀਮ ਹੈ ਜਿਹੜੀ ਉਹਦੇ ਬਾਰੇ ਵੀ ਰੌਸ਼ਨੀ ਪਾਈ ਜਾਏਗੀ। ਹੁਣ ਪਤਾ ਨਹੀਂ ਉਹਦੇ 'ਚ ਨੋਟਬੰਦੀ 'ਚ ਕੀ ਦੱਸਣਗੇ ਕਿ ਕਿਵੇਂ ਅੰਕੜਿਆਂ ਨੂੰ ਲੁਕਾਇਆ ਜਾਂਦਾ, ਜਾਂ ਫਿਰ ਇਹ ਦੱਸਿਆ ਜਾਏਗਾ ਕਿ ਦੇਸ਼ ਦੇ ਭਾਂਡੇ ਕਿੱਦਾਂ ਮੂੰਹ ਤੇ ਮਾਰੇ ਜਾਂਦੇ ਆ। ਸੋ ਇਹੀ ਕੁਝ ਸਿਖਾਇਆ ਜਾਏਗਾ ਕਿਉਂਕਿ ਹਾਲ ਦੀ ਘੜੀ ਤੇ ਨੋਟਬੰਦੀ 'ਚ ਇਹ ਨਿਕਲਦਾ ਪਿਆ ਸਭ ਕੁਝ ਕਿ ਜੋ ਕੀਤਾ ਕਰਾਇਆ, ਲੋਕਾਂ ਨੂੰ ਇਹ ਜਾਣਨ ਦਾ ਵੀ ਹੱਕ ਨਹੀਂ ਕਿ ਉਹਦੇ 'ਚੋਂ ਖੱਟਿਆ ਕੀ, ਗਵਾਇਆ ਕੀ ਆ। ਜਿਵੇਂ ਉਹਨਾਂ ਦਾ ਪੈਸਾ ਬੈਂਕਾਂ ਦੇ ਵਿੱਚ ਪਿਆ, ਉਹ ਚਾਹ ਕੇ ਵੀ ਉਸ ਨੂੰ ਵਰਤ ਨਹੀਂ ਸਕਦੇ, ਉਸ ਤਰ੍ਹਾਂ ਹੀ ਅੰਕੜਿਆਂ ਦਾ ਹਿਸਾਬ ਕਿਤਾਬ ਆ ਕਿ ਉਹ ਚਾਹ ਕੇ ਵੀ ਜਾਣ ਨਹੀਂ ਸਕਦੇ ਕਿ ਇਸ ਸਾਰੀ ਨੋਟਬੰਦੀ ਦੀ ਜਿਹੜੀ ਕਵਾਇਦ ਸੀ ਇਹਦੇ ਵਿੱਚੋਂ ਆਖਰ ਦੇਸ਼ ਨੂੰ ਹਾਸਲ ਹੋਇਆ ਤੇ ਹੋਇਆ ਕੀ ਆ। ਇਹ ਤਾਂ ਥੋੜੀ ਦੇਰ ਬਾਅਦ ਪਤਾ ਲੱਗੂਗਾ ਜੀ। ਹੋਇਆ ਕੁਛ ਨਹੀਂ ਗਾ, ਦੇਸ਼ ਕਰੀਬ ਹੋ ਗਿਆ। ਅੱਗੇ ਆਪਾਂ ਵਿਜੇ ਮਾਲਿਆ ਦੀ ਗੱਲ ਕਰਦੇ ਹਾਂ ਕਿ ਮਾਮਲਾ ਕਾਫੀ ਟਾਈਮ ਤੋਂ ਭਖਿਆ ਹੋਇਆ ਆ ਤੇ CBI ਨੇ ਇਸ ਦੇ ਵਿੱਚ ਕੁਝ ਗ੍ਰਿਫਤਾਰੀਆਂ ਕੀਤੀਆਂ। CBI ਨੇ ਚਾਰਜ ਸ਼ੀਟ ਦਾਖਲ ਕਰਕੇ ਇੱਕ IDBI ਦਾ ਸੀਗਾ ਸਾਬਕਾ ਚੇਅਰਮੈਨ, ਉਹਨੂੰ ਫੜਿਆ। ਇੱਕ ਕਿੰਗਫਿਸ਼ਰ ਕੰਪਨੀ ਦਾ ਸੀਗਾ ਅਹੁਦੇਦਾਰ ਪੁਰਾਣਾ, ਉਹਨੂੰ ਫੜਿਆ। 8 ਕੁ ਗ੍ਰਿਫਤਾਰੀਆਂ ਇਹਨਾਂ ਨੇ ਕੀਤੀਆਂ ਨੇ। ਪਰ ਮਸਲਾ ਜਿਹੜਾ ਉਹ ਸਭ ਤੋਂ ਭਖਦਾ ਮਸਲਾ ਇਹੋ ਹੀ ਆ ਕਿ ਆਪੇ ਰੋਗ ਲਾਉਣ ਵਾਲੇ ਵੀ ਇਹ ਆ ਤੇ ਦਵਾਵਾਂ ਵੀ ਇਹ ਦਿੰਦੇ ਆ। ਅੱਜ CBI ਗ੍ਰਿਫਤਾਰੀ ਕਰਦੀ ਪਈ ਆ। CBI ਨੇ ਕੀ ਕੀਤਾ ਸੀ? CBI ਨੇ 2015 ਦੇ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਸੀਗਾ, ਲੁੱਕਆਊਟ ਨੋਟਿਸ ਜਿਹਨੂੰ ਕਹਿ ਦਿੰਦੇ ਆਪਾਂ ਅੰਗਰੇਜ਼ੀ ਭਾਸ਼ਾ 'ਚ। ਉਹ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ ਤੇ ਨਾਲ ਉਹਦੇ ਇਹ ਹਦਾਇਤ ਲਿਖੀ ਸੀ ਕਿ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਸੂਚਿਤ ਕੀਤਾ ਜਾਂਦਾ ਕਿ ਜਿੱਥੇ ਵੀ ਵਿਜੇ ਮਾਲਿਆ ਵਿਦੇਸ਼ 'ਚ ਭੱਜਣ ਦੀ ਕੋਸ਼ਿਸ਼ ਕਰੇ ਉਹਨੂੰ ਤੁਰੰਤ ਡਿਟੇਨ ਕਰ ਲਓ। ਪਰ ਅਕਤੂਬਰ 2015 'ਚ ਇਹ ਜਿਹੜਾ ਸਰਕੂਲਰ ਜਾਰੀ ਹੋਇਆ, ਠੀਕ 30 ਦਿਨਾਂ ਬਾਅਦ ਇੱਕ ਹੋਰ CBI ਸਰਕੂਲਰ ਜਾਰੀ ਕਰਦੀ ਹੈ ਲੁੱਕਆਊਟ ਨੋਟਿਸ ਦੇ ਰੂਪ ਦੇ ਵਿੱਚ ਹੀ। ਤੇ ਉਹਦੇ 'ਚ ਕੀ ਲਿਖਦੀ ਹੈ ਕਿ ਦੇਖੋ ਜੀ, ਡਿਟੇਨ ਕਰਨ ਵਾਲੀ ਜਿਹੜੀ ਹਦਾਇਤ ਹੈ ਉਹ ਵਾਪਸ ਲਈ ਜਾਂਦੀ ਹੈ। ਜਿੱਥੇ ਕਿਤੇ ਵਿਜੇ ਮਾਲਿਆ ਤੁਹਾਨੂੰ ਦਿਸੇ ਉਹਦੇ ਤੇ ਨਿਗਾਹ ਰੱਖੋ। ਹੁਣ ਦੱਸੋ, ਕੋਈ ਜਵਾਕ ਹੈ ਨਿੱਕਾ ਜਿਹਾ ਜਿਹੜਾ ਮੇਲੇ 'ਚ ਉਹਨੇ ਖੜ ਜਾਣਾ, ਉਹਦੇ ਤੇ ਨਿਗਾਹ ਰੱਖੋ। ਇਹ CBI ਵੀ ਸ਼ੱਕੀ ਆ। ਸ਼ੱਕੀ ਜਿਸ ਤਰ੍ਹਾਂ ਭਾਜਪਾ ਸੀ। ਭਾਜਪਾ ਕਿਵੇਂ ਸ਼ੱਕੀ ਸੀ ਕਿ ਦੇਖੋ ਉੱਤਰਾਖੰਡ ਦੇ ਵਿੱਚ ਇਹਦਾ ਇੱਕ ਬੰਗਲਾ ਸੀ। ਬੰਗਲਾ ਇਹਦਾ ਜਿਹੜਾ ਜਿਸ ਜਗ੍ਹਾ ਤੇ ਸੀ ਉਹਦਾ 50 ਕਰੋੜ ਰੁਪਏ ਦੇ ਕਰੀਬ ਟੈਕਸ ਬਣ ਗਿਆ। ਇੱਕ ਪੱਤਰਕਾਰ ਜਿਹੜਾ ਬਾਅਦ ਦੇ ਵਿੱਚ ਮੈਂਬਰ ਪਾਰਲੀਮੈਂਟ ਵੀ ਬਣਿਆ, ਉਸ ਬੰਦੇ ਨੇ ਦਲਾਲ ਬਣ ਕੇ ਉਹਨਾਂ ਸਮਿਆਂ ਦੇ ਵਿੱਚ ਉਹ ਟੈਕਸ ਮਾਫ ਕਰਾਇਆ। ਬਾਅਦ ਦੇ ਵਿੱਚ ਫਿਰ ਇਹਦੀ ਭਾਜਪਾ ਨਾਲ ਨਜ਼ਦੀਕੀ ਬਣੀ। ਭਾਜਪਾ ਨਾਲ ਨਜ਼ਦੀਕੀ ਬਣਨ ਤੋਂ ਬਾਅਦ ਭਾਜਪਾ ਨੇ ਇਹਨੂੰ ਰਾਜ ਸਭਾ ਦੇ ਵਿੱਚ ਭੇਜਿਆ। ਰਾਜ ਸਭਾ ਦੇ ਵਿੱਚ ਜਾ ਕੇ ਇਹ ਭਾਜਪਾ ਤੋਂ ਪਾਸੇ ਹੋ ਕੇ ਕਾਂਗਰਸ ਸੀਗਾ ਜਿਹੜੀ ਉਸ ਸਮੇਂ ਦੀ ਸਰਕਾਰ, ਉਹਦੇ ਨੇੜੇ ਹੋ ਗਿਆ। ਉਸ ਦੌਰ ਦੇ ਵਿੱਚ ਇਹਨੇ ਬੈਂਕਾਂ ਨੂੰ ਫਿਰ ਰੱਜ ਕੇ ਲੁੱਟਿਆ।
ਹੁਣ ਦੇਖੋ ਭਾਜਪਾ ਨੇ ਇਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ, ਭਾਜਪਾ ਦੇ ਰਾਜ ਦੇ ਵਿੱਚ ਹੀ ਭੱਜਿਆ, ਤੇ ਜਿਹੜੀ ਮਲਾਈ ਖਾਧੀ ਉਹ ਕਾਂਗਰਸੀਆਂ ਦੇ ਨਾਲ ਜਦੋਂ ਇਹਦੀ ਮਿੱਤਰਤਾ ਸੀ ਉਸ ਦੌਰਾਨ ਖਾਧੀ। ਸੋ ਸਾਰਾ ਕੁਛ ਇਸ ਮਸਲੇ ਤੇ ਨਾ ਉਹ ਗੜਬੜ ਚੱਲਾ। ਹੁਣ ਕਮਾਲ ਦੀ ਗੱਲ ਹੈ ਕਿ ਜਿਹੜੀਆਂ ਇਹ ਗ੍ਰਿਫਤਾਰੀਆਂ ਹੋਣ ਰਹੀਆਂ ਇਹ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ। ਇਹਦੇ ਵਿੱਚ ਸਾਰੇ ਹੀ ਇਹ ਕਿਤੇ ਨਾ ਕਿਤੇ ਸ਼ੱਕੀ ਕਿਰਦਾਰ ਵਾਲੇ ਆ। ਇੱਥੋਂ ਤੱਕ ਕਿ ਸਾਡਾ ਜਿਹੜਾ ਦੇਸ਼ ਦਾ ਐਡਵੋਕੇਟ ਜਨਰਲ ਆ, ਉਹਨੇ ਕੀ ਕੀਤਾ ਸੀ, ਅਟਾਰਨੀ ਜਨਰਲ ਨੇ, ਉਹਨੇ ਜਾ ਕੇ ਕੋਰਟ ਦੇ ਵਿੱਚ ਭੁੱਬ ਮਾਰੀ ਜੀ, ਕਹਿੰਦਾ ਜੀ ਵਿਜੇ ਮਾਲੀਆ ਭੱਜ ਨਾ ਜਾਵੇ, ਕਿਤੇ ਭੱਜ ਨਾ ਜਾਵੇ, ਇਹਨੂੰ ਵਿਦੇਸ਼ 'ਚ ਨਹੀਂ ਭੱਜਣ ਦੇਣਾ ਚਾਹੀਦਾ। ਤੇ ਅਗਲੇ ਦਿਨ ਜਾ ਕੇ ਕਹਿੰਦਾ ਜੀ ਉਹ ਤਾਂ 3 ਮਾਰਚ ਦਾ ਭੱਜਿਆ, ਉਹ ਤਾਂ 3 ਦਿਨ ਹੋ ਗਏ, ਉਹਨੂੰ 4 ਦਿਨ ਹੋ ਗਏ, ਉਹ ਤਾਂ ਭੱਜ ਗਿਆ। ਸੋ ਇਹੋ ਜਿਹਾ ਇਸ ਮਾਮਲੇ ਦੇ ਵਿੱਚ ਸਾਰਿਆਂ ਦਾ ਕਿਰਦਾਰ ਆ। ਸਮਝ ਨਹੀਂ ਆਉਂਦੀ ਕਿ ਕਿਹਨੂੰ ਦੋਸ਼ੀ ਕਹੀਏ, ਕਿਹਨੂੰ ਬੇਦੋਸ਼ਾ ਕਹੀਏ। ਹੁਣ ਇਹ ਜਿਹੜੀਆਂ ਗ੍ਰਿਫਤਾਰੀਆਂ ਕਰਦੇ ਪਏ ਆ, ਜਿਨ੍ਹਾਂ ਨੂੰ ਇਹ ਫੜਦੇ ਪਏ ਆ, ਉਹਨਾਂ ਨੂੰ ਹੁਣ ਇਹ ਕਹਿੰਦੇ ਆ ਕਿ ਇਹ ਲੋਕ ਉਹ ਲੋਕ ਸਨ ਜਿਹੜੇ ਵਿਜੇ ਮਾਲੀਆ ਦੀ ਮਲਾਈ ਖਾਂਦੇ ਸਨ, ਵਿਜੇ ਮਾਲੀਆ ਦੇ ਨਾਲ ਮਿਲੇ ਹੋਏ ਸਨ। ਇਹਨਾਂ ਨੇ ਉਦੋਂ ਇਹਨੂੰ ਲੋਨ ਦਿੱਤਾ ਜਦੋਂ ਇਹਦੀ ਕੰਪਨੀ ਹੈ ਜਿਹੜੀ ਬਿਮਾਰ ਪੈ ਗਈ ਸੀਗੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਜਦੋਂ ਇਹਦੀ ਕੰਪਨੀ ਡੁੱਬਣ ਡਈ ਸੀ, ਬੈਂਕ ਆਫ ਇੰਡੀਆ ਨੇ ਉਸ ਸਮੇਂ ਵੀ ਇਹਨੂੰ 800 ਕਰੋੜ ਰੁਪਈਆ ਵੀ ਦੇ ਦਿੱਤਾ ਸੀਗਾ। 800 ਕਰੋੜ ਰੁਪਈਆ ਉਸ ਸਮੇਂ ਦੇਣਾ ਜਦੋਂ ਉਹ ਲਗਭਗ ਦਿਵਾਲੀਆ ਹੋ ਚੁੱਕਾ ਸੀ। ਇਹਦਾ ਮਤਲਬ ਸੀ ਕਿ ਬੈਂਕ ਦੇ ਅਧਿਕਾਰੀਆਂ ਦੀ ਇਹਦੇ ਨਾਲ ਪੂਰੀ ਤਰ੍ਹਾਂ ਮਿਲੀ ਭੁਗਤ ਸੀਗੀ। ਹੁਣ ਦੂਜੀ ਗੱਲ ਹੈ ਜਿਹੜੀਆਂ ਇਹ ਗ੍ਰਿਫਤਾਰੀਆਂ ਹਾਲਾਂਕਿ ਲੇਟ ਹੋਈਆਂ, ਇਹਨਾਂ ਨੂੰ ਤੁਰੰਤ ਫੜ ਲੈਣਾ ਚਾਹੀਦਾ ਸੀਗਾ, ਕਿਉਂਕਿ ਇਹਨਾਂ ਨੇ ਕੀ ਕੀਤਾ ਕਿ ਜਿਹੜੇ ਬੈਂਕ ਅਧਿਕਾਰੀਆਂ ਨੇ ਇੰਨਾ ਵੱਡਾ ਲੋਨ ਦਿੱਤਾ, ਜਿਹੜਾ ਕਿ ਲਗਭਗ ਹੁਣ 11,000 ਕਰੋੜ ਰੁਪਈਆ ਉਹ ਲੈ ਕੇ ਭੱਜਿਆ, ਉਹਦੇ ਵਿੱਚ ਕੀ ਹੈ ਕਿ ਜਿਹੜੀ ਪ੍ਰਾਪਰਟੀ ਬੈਂਕਾਂ ਦੇ ਕੋਲ ਰੱਖੀ ਗਈ ਹੈ, ਤੁਸੀਂ ਹੈਰਾਨ ਰਹਿ ਜਾਓਗੇ, ਜਿੰਨਾ ਉਹਨੇ ਲੋਨ ਲਿਆ ਹੈ ਉਹਦੀ 15% ਬਣਦੀ ਹੈ। ਦੇਖੋ ਕਿ ਕਿੰਨਾ ਰਲ ਮਿਲ ਕੇ ਖੇਡ ਖੇਡਿਆ ਗਿਆ। ਬਿਲਕੁਲ ਉਹਨਾਂ ਨੂੰ ਕੁਛ ਨਹੀਂ ਹੋਣਾ। ਜਿਹੜੇ ਕਿਸਾਨ ਆ ਰੋਜ਼ ਖੁਦਕੁਸ਼ੀਆਂ ਕਰਦੇ ਆ, ਉਹਨਾਂ ਦੇ ਕੋਲ ਮੇਰੇ ਖਿਆਲ ਦੇ ਵਿੱਚ ਲੱਖਾਂ ਦਾ ਹੀ ਕਰਜ਼ਾ ਹੋਣਾ ਆ, ਕੋਈ ਕਰੋੜਾਂ ਦਾ ਨੀਗਾ। ਉਹ ਵੀ ਵਿਚਾਰਿਆਂ ਦੇ ਘਰਾਂ ਦੇ ਵਿੱਚ ਫੇਰੇ ਮਾਰਦੀਆਂ ਬੈਂਕਾਂ, ਪਰ ਇੰਨੇ ਕਰੋੜਾਂ ਦੇ ਵਿੱਚ ਦੇ ਕੇ ਪਤਾ ਨਹੀਂ ਕੀ ਗੱਲ, ਪਤਾ ਹੀ ਨਹੀਂ ਇਹਨਾਂ ਨੂੰ ਬੰਦਾ ਕਿੱਥੇ ਚਲਾ ਗਿਆ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕ੍ਰਿਕਟ ਦੀ ਤਰਜ਼ ਤੇ ਦੂਜੀਆਂ ਖੇਡਾਂ ਦੇ ਵਿੱਚ ਸੁਧਾਰ ਲਿਆਉਣ ਲਈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋ ਗਈ। ਇਹ ਤੇ ਪੁੰਨ ਖੱਟ ਲੈਣਾ ਚਾਹੀਦਾ ਸੁਪਰੀਮ ਕੋਰਟ ਨੂੰ, ਇਹ ਤੇ ਦੇਰ ਨਹੀਂ ਕਰਨੀ ਚਾਹੀਦੀ। ਇਹ ਤਾਂ ਕਰਮ ਕਮਾਉਣ ਵਾਲੀ ਗੱਲ ਹੈ, ਰਹਿਮੋ ਕਰਮ ਕਰ ਦੇਣਾ ਚਾਹੀਦਾ ਦੂਜੀਆਂ ਖੇਡਾਂ ਤੇ, ਕਿਉਂਕਿ ਖੇਡਾਂ ਨੂੰ ਇਹਨਾਂ ਸਿਆਸੀ ਖਿਡਾਰੀਆਂ ਨੇ ਇੰਨਾ ਜ਼ਿਆਦਾ ਨਿਸਲ ਕਰ ਦਿੱਤਾ ਕਿ ਉਹ ਵਿਚਾਰੀਆਂ ਉੱਠਦੀਆਂ ਤੇ ਡਿੱਗ ਪੈਂਦੀਆਂ, ਉੱਠਦੀਆਂ ਤੇ ਡਿੱਗ ਪੈਂਦੀਆਂ। ਖੇਡਾਂ ਦਾ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ। ਅਸਲ ਦੇ ਵਿੱਚ ਕੀ ਹੈ ਕਿ ਸਿਆਸਤ, ਖੇਡ ਸੰਘਾਂ ਤੇ ਖੇਡ ਐਸੋਸੀਏਸ਼ਨਾਂ ਨੇ ਜਿਹੜੀਆਂ, ਉਹਨਾਂ ਤੇ ਬਹੁਤ ਬੁਰੀ ਤਰ੍ਹਾਂ ਹਾਵੀ ਹੈ ਭਾਰਤ ਦੇ ਵਿੱਚ। ਮਿਸਾਲ ਦੇ ਤੌਰ ਤੇ ਲਓ, ਪਿੱਛੇ ਜੇ ਅਵੇ ਚੌਟਾਲਾ ਤੇ ਸੁਰੇਸ਼ ਕਲਮਾਡੀ ਨੂੰ ਤੇ ਸੁੱਖ ਨਾਲ ਸਾਰਾ ਮੇਰੇ ਖਿਆਲ ਦੇ ਨਾਲ ਸੰਸਾਰ ਹੀ ਜਾਣਦਾ ਹੋਣਾ, ਜਿਹਨੇ ਕਾਮਨਵੈਲਥ ਗੇਮਸ ਘੁਟਾਲੇ ਦੇ ਵਿੱਚ ਬੜੀਆਂ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਸਨ। ਉਹ ਸੁਰੇਸ਼ ਕਲਮਾਡੀ ਤੇ ਚੌਟਾਲਾ ਜਿਹੜਾ ਉਹ ਲਾਈਫ ਟਾਈਮ ਓਲੰਪਿਕ ਸੰਘ ਦੇ ਇਹਨਾਂ ਨੇ ਸੈਕਟਰੀ ਬਣਾ ਦਿੱਤੇ ਸਨ। ਬਾਅਦ ਦੇ ਵਿੱਚ ਗੱਲ ਨਿਕਲ ਕੇ ਇਹ ਆਈ ਕਿ ਜਿਸ ਸਮੇਂ ਉਹ ਥਾਪੇ ਜਾ ਰਹੇ ਸਨ, ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਵੀ ਉੱਥੇ ਬੰਦੇ ਬੈਠੇ ਸਨ। ਉਸ ਸਮੇਂ ਉਸ ਪੈਨਲ ਦੇ ਵਿੱਚ ਕਾਂਗਰਸੀ ਵੀ ਬੈਠੇ ਸਨ। ਇੱਥੋਂ ਤੱਕ ਕਿ ਪੰਜਾਬ ਦਾ ਅਕਾਲੀ ਦਲ ਦਾ ਵੀ ਇੱਕ ਉੱਥੇ ਬੰਦਾ ਬੈਠਾ ਸੀਗਾ। ਕਿਸੇ ਨੇ ਵਿਰੋਧ ਨਹੀਂ ਕੀਤਾ। ਇਹਦਾ ਮਤਲਬ ਹੈ ਕਿ ਉਹ ਖੇਡ ਸੰਘਾਂ ਦੇ ਵਿੱਚ ਜਾ ਕੇ ਸੰਘ ਸ਼ਰਮਾ ਜਿਹੜੀ ਉਹ ਲਾ ਦਿੰਦੇ ਆ ਤੇ ਉੱਥੇ ਇੱਕਮਿਕ ਹੋ ਜਾਂਦੇ ਆ। ਹੁਣ ਦੇਖੋ ਖੇਡ ਸੰਘਾਂ ਨੂੰ ਕਿਸ ਤਰ੍ਹਾਂ ਇਹਨਾਂ ਨੇ ਝੰਜੋੜਿਆ, ਇਹਦੀ ਇੱਕ ਮਿਸਾਲ ਆ ਕਿ ਨਰਿੰਦਰ ਮੋਦੀ ਮੇਰੇ ਖਿਆਲ ਦੇ ਨਾਲ ਕਦੇ ਉਹਨੇ ਗੁੱਲੀ ਡੰਡਾ ਨਹੀਂ ਖੇਡਿਆ ਹੋਣਾ। ਉਹ 15 ਸਾਲ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦਾ ਮੁਖੀ ਰਿਹਾ। ਅਰੁਣ ਜੇਤਲੀ, ਇਹ ਵਕਾਲਤ ਦਾ ਇਹਦਾ ਪੇਸ਼ਾ, ਇਹਨੇ DDCA ਜਿਹੜੀ ਦਿੱਲੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਹੈ, ਉਹਦੀ ਪ੍ਰਧਾਨਗੀ 20-25 ਸਾਲ ਨੱਪੀ ਰੱਖੀ ਆ, ਜਦਕਿ ਆਪ ਮੇਰੇ ਖਿਆਲ ਦੇ ਨਾਲ ਕਦੇ ਖੋ ਨਹੀਂ ਖੇਡ ਕੇ ਆਇਆ ਹੋਣਾ। ਇੱਕ ਹੋਰ ਹੈ KPS ਗਿੱਲ, ਜਿਹੜਾ ਪੰਜਾਬ ਦੇ ਵਿੱਚ ਹੋਰ ਹੀ ਖੇਡਾਂ ਖੇਡਦਾ ਰਿਹਾ ਕਈ ਸਾਲਾਂ ਤੱਕ। ਉਹ ਹਾਕੀ ਦੀ ਜਾ ਕੇ ਖੇਡ ਨੂੰ ਸੰਚਾਲਿਤ ਕਰਦਾ ਰਿਹਾ, ਜਿਹਦਾ ਕਿਸੇ ਗੇਮ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ, ਨੇੜ ਦਾ ਕੋਈ ਤਾਲੁਕਾਤ ਨਹੀਂ ਸੀ। ਉਹਦੀ ਪੁਲਿਸ ਦੀ ਸਰਵਿਸ ਸੀ, ਰਿਟਾਇਰ ਹੋ ਕੇ ਜਾ ਕੇ ਹਾਕੀ ਸੰਘ ਤੇ ਬਹਿ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਖੇਡਾਂ ਦੇ ਮਿਆਰ ਨੂੰ ਹੇਠਲੇ ਪੱਧਰ ਤੇ ਲਿਜਾ ਰਹੀਆਂ। ਹੁਣ ਕਿਉਂਕਿ ਕ੍ਰਿਕਟ ਦੇ ਵਿੱਚ ਇਹਨਾਂ ਨੇ ਸਫਾਈ ਕੀਤੀ ਹੈ, ਸੁਪਰੀਮ ਕੋਰਟ ਨੇ ਆਪਣੇ ਪੱਧਰ ਤੇ ਲੋਢਾ ਕਮਿਸ਼ਨ ਜਿਹੜਾ ਲੋਢਾ ਪੈਨਲ ਉਹ ਨਿਰਧਾਰਿਤ ਕਰਕੇ ਜਿਹੜੀਆਂ ਸਿਫਾਰਸ਼ਾਂ ਉਹਨੇ ਦਿੱਤੀਆਂ ਉਹਨੂੰ ਲਾਗੂ ਕਰਵਾਇਆ ਡੰਡੇ ਦੇ ਨਾਲ। ਕ੍ਰਿਕਟ ਦੇ ਵਿੱਚ ਸਫਾਈ ਜਿਹੜੀ ਹੈ ਸ਼ੁਰੂ ਹੋ ਗਈ ਹੈ। ਉਸੇ ਸਫਾਈ ਤੋਂ ਉਤਸ਼ਾਹਿਤ ਕੁਛ ਸਾਬਕਾ ਖਿਡਾਰੀ ਜਿਨ੍ਹਾਂ ਦੇ ਵਿੱਚ ਬਿਸ਼ਨ ਸਿੰਘ ਬੇਦੀ ਆ, ਕੀਰਤੀ ਆਜ਼ਾਦ ਆ, ਅਸ਼ਵਨੀ ਜਨਾਪਾ ਆ, ਇਹਨਾਂ ਸਾਰਿਆਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਕਿ ਜਿਵੇਂ ਤੁਸੀਂ
ਕ੍ਰਿਕਟ ਨੂੰ ਸਾਫ਼ ਕਰਨ ਦੀ ਇਹ ਕਵਾਇਦ ਆਰੰਭੀ ਹੈ, ਉਸੇ ਤਰ੍ਹਾਂ ਦੂਜੀਆਂ ਖੇਡਾਂ ਵੱਲ ਵੀ ਨਜ਼ਰ ਇਨਾਇਤ ਕਰੋ ਤਾਂ ਕਿ ਉਹਨਾਂ ਦਾ ਵੀ ਕੋਈ ਸੁਧਾਰ ਹੋ ਜਾਵੇ, ਉਹਨਾਂ ਦੀ ਵੀ ਕੋਈ ਜੂਨ ਸੁਧਰ ਜਾਵੇ। ਸੁਪਰੀਮ ਕੋਰਟ ਨੇ ਇਸ ਰਿਟ ਨੂੰ ਪ੍ਰਵਾਨ ਕਰ ਲਿਆ। ਇਸ ਰਿਟ ਨੂੰ ਪ੍ਰਵਾਨ ਕਰਨ ਤੇ ਸਾਨੂੰ ਧੰਨਵਾਦ ਕਰਨਾ ਚਾਹੀਦਾ। ਉਮੀਦ ਕਰਨੀ ਚਾਹੀਦੀ ਹੈ ਕਿ ਜਿਵੇਂ ਕ੍ਰਿਕਟ ਦੀਆਂ ਰਗਾਂ ਦੇ ਵਿੱਚੋਂ ਗੰਦ ਕੱਢਿਆ ਜਾ ਰਿਹਾ ਸੁਪਰੀਮ ਕੋਰਟ ਵੱਲੋਂ, ਇਹਨਾਂ ਖੇਡਾਂ ਦੇ ਵਿੱਚ ਵੀ ਜਿਹੜੀਆਂ ਇਹ ਗੰਦਗੀਆਂ ਫਸੀਆਂ ਨੇ ਆ ਕੇ ਇਹਨਾਂ ਨੂੰ ਪੂੰਝ ਦਿੱਤਾ ਜਾਏਗਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ, ਉਹਨਾਂ ਦਾ ਚੋਣ ਮੈਨੀਫੈਸਟੋ ਵੀ ਜਾਰੀ ਹੋ ਗਿਆ। ਹਾਂਜੀ, ਅਕਾਲੀ ਦਲ ਨੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ। ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਬੇਹਿਸਾਬ ਫੇਰ ਵਾਅਦੇ ਕਰ ਦਿੱਤੇ ਆ। ਮਾਲਵੇ ਨੂੰ ਟੈਕਸਟਾਈਲ ਹੱਬ ਬਣਾ ਦੇਵਾਂਗੇ, ਕਿਸਾਨਾਂ ਨੂੰ ਕਣਕ ਦੀ ਘੱਟੋ ਘੱਟ ਕੀਮਤ ਉੱਤੇ 100 ਰੁਪਈਆ ਪ੍ਰਤੀ ਕੁਆਂਟਲ ਬੋਨਸ ਦੇ ਦੇਵਾਂਗੇ, 10 ਘੰਟੇ ਬਿਜਲੀ ਹੈ ਜਿਹੜੀ ਉਹ ਮੋਟਰਾਂ ਨੂੰ ਦਿਆ ਕਰਾਂਗੇ, ਮੁਹਾਲੀ ਅੰਮ੍ਰਿਤਸਰ ਦੇ ਵਿੱਚ IT ਹੱਬ ਹੈ ਜਿਹੜਾ ਉਹ ਬਣਾਇਆ ਜਾਊ, ਨੌਜਵਾਨਾਂ ਨੂੰ ਕਿੱਤਾ ਮੁਖੀ ਬਣਾਉਣ ਲਈ ਸਕਿੱਲ ਸੈਂਟਰ ਬਣਾਵਾਂਗੇ, 20 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿਆਂਗੇ, ਕਰਜ਼ਾ ਮਾਫੀ ਕਰਾਂਗੇ ਕਿਸਾਨਾਂ ਦਾ, ਨਾਲ ਝੋਨੇ ਤੇ 100 ਰੁਪਈਆ ਬੋਨਸ ਦਿਆਂਗੇ, 2500 ਸਕਿੱਲ ਡਿਵੈਲਪਮੈਂਟ ਸੈਂਟਰ ਖੋਲਾਂਗੇ ਤੇ 5 ਪਿੰਡਾਂ ਦਾ ਇੱਕ ਕਲਸਟਰ ਬਣਾਵਾਂਗੇ। ਨੌਜਵਾਨਾਂ ਨੂੰ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਇਆ ਕਰੂਗਾ ਕਿ ਜੇ ਕਿਸੇ ਨੇ ਕੰਮ ਕਰਨਾ। ਨੀਲੇ ਕਾਰਡ ਧਾਰਕਾਂ ਨੂੰ ਆਟਾ ਦਾਲ ਮਿਲੇਗਾ। ਆਟਾ ਦਾਲ ਪਤਾ ਨਹੀਂ ਹਲੇ ਨਾ ਕਿੰਨਾ ਕੁ ਦੇਣਾ, 40 ਲੱਖ ਪਰਿਵਾਰ ਤੇ ਇਹਨਾਂ ਨੇ ਮੰਗਤੇ ਬਣਾ ਛੱਡੇ ਆ। ਹੋਰ ਅੱਗੇ ਕਹਿੰਦੇ ਕਿ SC ST ਵਰਗ ਹੈ ਜਿਹੜਾ ਆਮ ਵਰਗ ਦੇ ਗਰੀਬ ਪਰਿਵਾਰਾਂ ਨੂੰ ਮੁਫਤ ਬਿਜਲੀ ਦਿੱਤੀ ਜਾਊਗੀ। ਹਰ ਵਿਧਾਨ ਸਭਾ ਹਲਕੇ ਵਿੱਚ ਸਰਕਾਰੀ ਗਊਸ਼ਾਲਾ ਬਣਾਈ ਜਾਊਗੀ। ਸਮਾਜਿਕ ਸੁਰੱਖਿਆ ਲਈ ਬੁਢਾਪਾ ਵਿਧਵਾ ਪੈਨਸ਼ਨ ਹੈ ਜਿਹੜੀ ਉਹ 500 ਰੁਪਈਏ ਤੋਂ ਵਧਾ ਕੇ 2000 ਰੁਪਈਆ ਕਰ ਦਿੱਤੀ ਜਾਏਗੀ। ਸ਼ਗਨ ਸਕੀਮ ਹੈ ਜਿਹੜੀ 15,000 ਤੋਂ ਵਧਾ ਕੇ 51,000 ਰੁਪਈਆ ਕਰ ਦਿੱਤੀ ਜਾਊ। ਭਗਤ ਪੂਰਨ ਸਿੰਘ ਬੀਮਾ ਯੋਜਨਾ ਜਿਹੜੀ ਉਹ 50,000 ਤੋਂ ਵਧਾ ਕੇ 1 ਲੱਖ ਤੱਕ ਕਰ ਦਿੱਤੀ ਜਾਏਗੀ। ਬੇਘਰਾਂ ਦੇ ਲਈ 5 ਲੱਖ ਮਕਾਨ ਤੇ ਇਹਨਾਂ ਉੱਤੇ 2000 ਕਰੋੜ ਰੁਪਏ ਜਿਹੜੇ ਉਹ ਖਰਚ ਕੀਤੇ ਜਾਣਗੇ। ਤੇ ਨਾਲ ਉਹਨਾਂ ਅਖੀਰ 'ਚ ਲਿਖਿਆ ਗਰੀਬਾਂ ਦੇ ਘਰਾਂ 'ਚ ਅਸੀਂ ਗੈਸ ਕਨੈਕਸ਼ਨ ਵੀ ਦੇਵਾਂਗੇ। ਹੁਣ ਦੇਖੋ ਇਹ ਜਿਹੜੇ ਵਾਅਦੇ ਆ 2012 ਵਾਲਾ ਤੁਸੀਂ ਇਹਨਾਂ ਦਾ ਚੋਣ ਮੈਨੀਫੈਸਟੋ ਚੱਕ ਲਓ, ਉਹਦੇ ਵਿੱਚ ਵੀ ਇਹੋ ਜਿਹੇ ਵਾਅਦੇ ਕੀਤੇ ਸਨ। ਬੇਘਰ ਮਜ਼ਦੂਰਾਂ ਦੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਵਾਂਗੇ। ਤੁਸੀਂ ਪੰਜਾਬ ਦੇ ਵਿੱਚ ਪਤਾ ਕਰ ਲਓ ਕਿੰਨਿਆਂ ਨੂੰ ਮਿਲੇ ਆ, ਤੁਹਾਨੂੰ ਆਪ ਹੀ ਪਤਾ ਲੱਗ ਜੂ। ਵਿਦਿਆਰਥੀਆਂ ਨੂੰ ਮੁਫਤ ਲੈਪਟਾਪ ਦੇਵਾਂਗੇ, ਕਿੰਨਿਆਂ ਨੂੰ ਮਿਲੇ ਆ 10 ਦਿਨ। ਲੈਪਟਾਪ ਛੱਡੋ, ਕਿਸੇ ਨੂੰ ਕੈਲਕੂਲੇਟਰ ਤੱਕ ਨਹੀਂ ਦਿੱਤਾ ਗਿਆ। 10 ਲੱਖ ਪ੍ਰਾਈਵੇਟ ਖੇਤਰ ਤੇ 2 ਲੱਖ ਸਰਕਾਰੀ ਖੇਤਰ ਚਾਹੁੰਦੇ ਸੀ ਨੌਕਰੀਆਂ ਦੇਵਾਂਗੇ। ਕੁੱਲ 12 ਲੱਖ ਨੌਕਰੀ ਦੇਵਾਂਗੇ। 12 ਲੱਖ 'ਚ ਤੁਸੀਂ ਘਰ ਘਰ 'ਚ ਜਾ ਕੇ ਪਤਾ ਕਰ ਲਓ ਕਿ ਕਿੰਨੇ ਕੁ ਲੋਕਾਂ ਨੂੰ ਨੌਕਰੀ ਮਿਲੀ ਆ। ਇਹ ਹੋਰ ਛੱਡੋ, ਇਹਨਾਂ ਨੇ ਇੱਕ ਬਹੁਤ ਵੱਡਾ ਵਾਅਦਾ ਕੀਤਾ ਸੀ ਪਿਛਲੇ ਚੋਣ ਮੈਨੀਫੈਸਟੋ 'ਚ ਕਿ ਭਾਈ ਅਸੀਂ ਪਾਣੀ ਤੇ ਹਵਾ ਜਿਹੜੀ ਸਾਡੀ ਗਰਕ ਗਈ ਹੈ ਇਹਨੂੰ ਸਾਫ਼ ਕਰਨ ਲਈ, ਵਾਤਾਵਰਨ ਨੂੰ ਖਾਸ ਤੌਰ ਤੇ ਸਾਫ਼ ਕਰਨ ਲਈ ਅਸੀਂ ਇੱਕ ਵੱਖਰਾ ਮਹਿਕਮਾ ਬਣਾਵਾਂਗੇ, ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ ਕਰਾਂਗੇ। ਤੁਸੀਂ ਦੂਜੀਆਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਇਹਨੂੰ ਹੀ ਲੈ ਲਓ ਕਿ ਪਾਣੀ ਨੂੰ ਬਚਾਉਣ ਲਈ ਇਹਨਾਂ ਨੇ ਕੀ ਕੀਤਾ। ਠੀਕ ਹੈ, SYL ਦੇ ਮੁੱਦੇ ਤੇ ਰੋਟੀਆਂ ਸੇਕਦੇ ਰਹੇ ਆ। ਜੋ ਧਰਤੀ ਦੀ ਕੁੱਖ ਚੋਂ ਪਾਣੀ ਕੱਢਿਆ ਜਾ ਰਿਹਾ ਉਹਨੂੰ ਰੋਕਣ ਲਈ ਕੀ ਕੀਤਾ, ਉਲਟਾ ਕਨੈਕਸ਼ਨ ਦਿੰਦੇ ਰਹੇ। ਜੋ ਪਾਣੀ ਗੰਧਲਾ ਹੋਇਆ ਦਰਿਆਵਾਂ ਦਾ, ਨਹਿਰਾਂ ਦਾ, ਨਾਲਿਆਂ ਦਾ, ਉਹਦੇ ਸੁਧਾਰ ਲਈ ਇਹਨਾਂ ਨੇ ਕੀ ਕੀਤਾ, ਕੁਛ ਵੀ ਨਹੀਂ ਕੀਤਾ। ਠੀਕ ਹੈ, ਕੁਛ ਵਾਅਦੇ ਇਹਨਾਂ ਨੇ ਪੂਰੇ ਵੀ ਕੀਤੇ ਆ, ਪਰ ਜਿਹੜੇ ਹੁਣ ਇਹ ਥੋੜੇ ਬਹੁਤੇ ਪੂਰੇ ਕੀਤੇ ਆ ਤੇ ਅੱਗੇ ਪੰਡਾਂ ਦੇ ਨਾਲ ਹੋਰ ਦੇ ਦਿੱਤੇ ਆ। ਮੇਰੇ ਖਿਆਲ ਦੇ ਨਾਲ ਇਹ ਵਾਅਦੇ ਆ ਸਿਰਫ ਤੇ ਸਿਰਫ ਲੋਲੀਪੌਪ ਲੋਕਾਂ ਨੂੰ ਭਰਮਾਉਣ ਲਈ। ਚਾਹੇ ਕਿਸੇ ਵੀ ਪਾਰਟੀ ਦਾ ਮੈਨੀਫੈਸਟੋ ਕੱਢ ਲਓ, ਸਾਰੇ ਹੀ ਮੈਨੀਫੈਸਟੋ ਇੱਕੋ ਜਿਹੇ ਆ, ਬਸ ਥੋੜਾ ਬਹੁਤਾ ਤੋੜਾ ਮਰੋੜਾ ਹੈ। ਔਰ ਮੈਨੀਫੈਸਟੋਆਂ ਦੀ ਜਿਹੜੀ ਹਕੀਕਤ ਆ ਉਹ ਕਿੱਥੇ ਕੁ ਜਾ ਕੇ ਖੜਦੀ ਆ, ਇਹਦੀ ਇੱਕ ਉਦਾਹਰਨ ਤੁਹਾਨੂੰ ਮੈਂ ਤਾਜ਼ੀ ਦੇ ਦਿੰਦਾ। ਕੱਲ ਭਾਜਪਾ ਵਾਲਿਆਂ ਨੇ ਜਾਰੀ ਕੀਤਾ। ਭਾਜਪਾ ਵਾਲੇ ਕਹਿੰਦੇ ਜੀ ਅਸੀਂ ਘਿਓ ਦੇਵਾਂਗੇ, ਦੇਸੀ ਘਿਓ ਦਿਆ ਕਰਾਂਗੇ। ਤੇ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਦੇਸੀ ਘਿਓ ਇੰਨਾ ਮਹਿੰਗਾ ਕਿੱਥੋਂ ਲਿਆਓਗੇ, ਉਹ ਕਹਿੰਦੇ ਜੀ ਉਹ ਕਮਲ ਸ਼ਰਮਾ ਜਿਹੜਾ ਉਹਨਾਂ ਦੇ ਮੈਨੀਫੈਸਟੋ ਟੀਮ ਦਾ ਆਗੂ ਆ, ਉਹ ਕਹਿੰਦਾ ਜੀ ਇਹ ਤਾਂ ਗਲਤੀ ਨਾਲ ਲਿਖਿਆ ਗਿਆ, ਅਸੀਂ ਤਾਂ ਕੁਕਿੰਗ ਆਇਲ ਦੇਵਾਂਗੇ, ਇਹ ਤਾਂ ਗਲਤੀ ਨਾਲ ਮਿਸਪ੍ਰਿੰਟਿੰਗ ਹੋ ਗਈ ਆ, ਅਸੀਂ ਤਾਂ ਕੁਕਿੰਗ ਆਇਲ ਦੀ ਗੱਲ ਕੀਤੀ ਆ। ਹੁਣੇ ਹੀ ਮੁੱਕਰੀ ਜਾਂਦੇ ਆ ਪੈਰ ਤੇ। ਜਿਵੇਂ ਗੁਰਦਾਸ ਮਾਨ ਦਾ ਦਾਰੂ ਉਹ ਗਾਣਾ ਗਾਉਂਦਾ ਨਾ ਕਿ ਪੈਰ ਤੇ ਮੁੱਕਰ ਗਿਆ 2 ਘੁੱਟ ਪੀ ਕੇ ਦਾਰੂ, ਤੇ ਸੋਫੀ ਹੋਈ ਮੁੱਕਰੀ ਜਾਂਦੇ, ਕਹਿੰਦੇ ਜੀ ਨਹੀਂ ਅਸੀਂ ਤੇ ਕੁਕਿੰਗ ਆਇਲ ਕਿਹਾ ਸੀਗਾ। ਸੋ ਇਹ ਜਿਹੜੇ ਮੈਨੀਫੈਸਟੋ ਆ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਤੇ ਵੈਸੇ ਸ਼ਰਮ ਆਉਣੀ ਚਾਹੀਦੀ ਹੈ। ਜਿਹੜੇ ਬੰਦੇ 10 ਸਾਲ ਰਾਜ ਕਰਕੇ ਗਏ ਹੋਣ ਤੇ ਫਿਰ ਆ ਕੇ ਮੰਚ ਤੇ ਕਹਿਣ ਜੀ ਸਾਨੂੰ ਮੌਕਾ ਦਿਓ। ਹੁਣ ਜੇ 10 ਸਾਲਾਂ ਦੇ ਵਿੱਚ ਤੁਸੀਂ ਇਹ ਸਭ ਕੁਝ ਨਹੀਂ ਕਰ ਸਕੇ ਤਾਂ ਫਿਰ ਜਨਤਾ ਤੁਹਾਨੂੰ 5 ਸਾਲ ਲਈ ਮੌਕਾ ਕਿਉਂ ਦੇਵੇ। ਮੇਰੇ ਖਿਆਲ ਦੇ ਨਾਲ ਜਿਹਨੇ ਰਾਜ ਕੀਤਾ ਉਹਦੇ ਲਈ ਤੇ ਮੈਨੀਫੈਸਟੋ ਹੈ ਜਿਹੜਾ ਉਹ ਹੋਣਾ ਹੀ ਨਹੀਂ ਚਾਹੀਦਾ। ਉਹਦੇ ਲਈ ਤੇ ਰਿਪੋਰਟ ਕਾਰਡ ਹੈ ਜਿਹੜੀ ਉਹਦਾ ਕੰਮ ਕੀਤਾ ਜਿਹੜਾ ਉਹ ਵੀ ਮਾਇਨੇ ਰੱਖਣਾ ਚਾਹੀਦਾ। ਖੈਰ ਜੋ ਮਰਜ਼ੀ ਕਰੀ ਜਾਣ, ਲੋਕਤੰਤਰਿਕ ਹੱਕ ਇਹਨਾਂ ਦਾ। ਪਰ ਸੱਚਾਈ ਇਹ ਆ ਕਿ ਤਿੰਨਾਂ ਪਾਰਟੀਆਂ ਦੇ ਜਿਹੜੇ ਚੋਣ ਮੈਨੀਫੈਸਟੋ ਹੈ
ਉਹ ਹਕੀਕਤ ਤੋਂ ਕੋਹਾਂ ਦੂਰ ਆ। ਹਕੀਕਤ ਇਹ ਹੈ ਕਿ ਜਿੰਨਾ ਸਾਡੇ ਪੰਜਾਬ ਦਾ ਬਜਟ ਆ 80,000 ਕਰੋੜ ਰੁਪਏ ਦੇ ਲਗਭਗ ਉਹ ਬਜਟ ਆ, ਉਹਦੇ ਵਿੱਚ 7,000 ਕਰੋੜ ਰੁਪਏ ਦਾ ਆਲਰੇਡੀ ਘਾਟਾ ਹੈ। ਜੇ ਐਤਕੀ ਦੇ ਬਜਟ ਤੇ ਚਲੇ ਜਾਈਏ, ਚਾਹੇ ਉਹ ਆਮ ਆਦਮੀ ਪਾਰਟੀ ਆ ਕੇ ਉਹ ਪੇਸ਼ ਕਰੇ, ਚਾਹੇ ਕਾਂਗਰਸ ਕਰੇ, ਚਾਹੇ ਅਕਾਲੀ ਭਾਜਪਾ ਵਾਲੇ ਫਿਰ ਦੁਬਾਰਾ ਕੀ ਕਰਨ, ਉਹ ਘਾਟਾ ਬਜਟ ਦਾ ਵੱਧ ਕੇ 9,000 ਕਰੋੜ ਰੁਪਏ ਦਾ ਹੋ ਜਾਣਾ। ਜਿਹੜੇ ਰਾਜ ਦਾ ਬਜਟ 9,000 ਕਰੋੜ ਰੁਪਏ ਦੇ ਘਾਟੇ ਵਿੱਚ ਆ, ਉਹਦੇ 'ਚ ਇਹ ਸਾਰੀਆਂ ਸਹੂਲਤਾਂ ਤੁਸੀਂ ਦੇ ਦਿਓਗੇ, ਇਹ ਸੰਭਵ ਨਹੀਂ ਜਾਪਦਾ। ਹੁਣ ਇਹਨੂੰ ਜੋ ਮਰਜ਼ੀ ਕਹਿ ਲਓ, ਮੈਨੀਫੈਸਟੋ ਕਹਿ ਲਓ, ਜਾਂ ਬਸ ਇੱਕ ਕਹਿ ਲਓ ਕਿ ਮਨਾਉਣ ਵਾਲਾ, ਲੋਕਾਂ ਨੂੰ ਮਨਾਉਣ ਵਾਲਾ ਇੱਕ ਕੰਮ ਕਹਿ ਲਓ, ਇਹਦੇ 'ਚ ਕੋਈ ਵੀ ਦਮ ਨਹੀਂ ਨਜ਼ਰ ਆਉਂਦਾ। ਚਾਹੇ ਕੋਈ ਮੈਨੀਫੈਸਟੋ ਚੱਕ ਲਓ, ਇਹ ਵਾਅਦੇ ਪੂਰੇ 100% ਪੂਰੇ ਹੋ ਜਾਣਗੇ, ਸੰਭਵ ਨਹੀਂ ਜਾਪਦਾ। ਬਿਲਕੁਲ ਜੀ, ਲੋਕੀ ਇਹਨਾਂ ਝੂਠੇ ਵਾਅਦਿਆਂ ਕਰਕੇ ਲੁੱਟੇ ਪੁੱਟੇ ਜਾਂਦੇ ਆ, ਫਿਰ 5 ਸਾਲ ਫਿਰ ਉਹਨਾਂ ਨੂੰ ਵੀ ਯਾਦ ਭੁੱਲ ਜਾਂਦਾ। ਤਾਂ ਕਿ ਆਪਾਂ ਰਾਜਨਾਥ ਸਿੰਘ ਦੀ ਗੱਲ ਕਰਦੇ ਹਾਂ, ਇਹਨਾਂ ਦੇ ਵੀ ਅਜੀਬ ਬਿਆਨ ਆਉਂਦੇ ਆ ਕਿ ਜਿਹੜੀ ਡਰੱਗ ਆ ਉਹ ਕਹਿੰਦੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ। ਅੱਜ ਚੋਣ ਪ੍ਰਚਾਰ ਲਈ ਆਏ ਸਨ, ਅਬੋਹਰ, ਫਾਜ਼ਿਲਕਾ, ਪਠਾਨਕੋਟ, ਇਹਨਾਂ ਹਲਕਿਆਂ ਦੇ ਵਿੱਚ ਰੈਲੀ ਕੀਤੀ ਹੈ। ਜਦੋਂ ਬੋਲਦੇ ਪਏ ਸਨ ਤੇ ਫਿਰ ਨਸ਼ੇ ਦਾ ਮੁੱਦਾ ਵੀ ਇਹਨਾਂ ਨੇ ਛੋਹ ਲਿਆ। ਕਹਿੰਦੇ ਜੀ ਕਿ ਮੈਂ ਹੁਣ ਸਖਤੀ ਕਰੂੰਗਾ, ਇਹ ਜਦੋਂ ਸਰਕਾਰ ਆ ਗਈ, ਜਿਹੜਾ ਵੀ ਕੋਈ ਨਸ਼ੇ ਨੂੰ ਕੋਈ ਦੇਊਗਾ ਸ਼ੈ, ਅਸੀਂ ਨੂੰ ਫੜ ਕੇ ਜੇਲ੍ਹ 'ਚ ਸੁੱਟਾਂਗੇ, ਕਰਾਂਗੇ, ਉਹ ਕਰਾਂਗੇ। ਨਾਲ ਕਹਿ ਗਿਆ, ਕਹਿੰਦਾ ਜੀ ਇਹ ਸਾਰਾ ਬੇੜਾ ਗਰਕ ਪਾਕਿਸਤਾਨ ਕਰਨ ਡਿਆ, ਅਸੀਂ ਇਹਦੇ ਬਾਰੇ ਸਖਤਾਈ ਨਾਲ ਕਦਮ ਚੁੱਕਾਂਗੇ। ਸੁਖਬੀਰ ਸਿੰਘ ਬਾਦਲ ਨੇ ਮੰਗ ਕਰ ਦਿੱਤੀ ਕਿ ਜੀ ਜਿਹੜੀ ਇਹ ਡਿਫੈਂਸ ਮਜ਼ਬੂਤ ਕੀਤੀ ਜਾਵੇ, ਬਾਰਡਰ ਡਿਫੈਂਸ ਹੈ ਜਿਹੜੀ ਮਜ਼ਬੂਤ ਕੀਤੀ ਜਾਵੇ। ਇਹਦੇ ਤੇ ਫੌਰੀ ਤੌਰ ਤੇ ਰਾਜਨਾਥ ਨੂੰ, ਜੇ ਆਪਾਂ ਹੁਣ ਕਹੀਏ ਕਿ ਇੱਕ ਚੀਜ਼ ਇਹਦੇ ਤੇ ਰਾਜਨਾਥ ਨੂੰ ਸਾਫ਼ ਕਰ ਦੇਣੀ ਚਾਹੀਦੀ ਹੈ ਕਿ ਤੁਸੀਂ ਤੇ ਕਹਿੰਦੇ ਕੋਈ ਡਰੱਗ ਹੈ ਹੀ ਨਹੀਂ। ਇੱਕ ਪਾਸੇ ਤੁਸੀਂ ਕਹਿੰਦੇ ਹੋ ਡਰੱਗ ਹੈ ਨਹੀਂ, ਦੂਜੇ ਪਾਸੇ ਜਦੋਂ ਤੁਸੀਂ ਪ੍ਰਚਾਰ ਕਰਦੇ ਹੋ, ਤੁਹਾਡੀ ਤਕਰੀਰ ਦਾ ਜਿਹੜਾ ਇੱਕ ਹਿੱਸਾ ਉਹ ਡਰੱਗ ਦੇ ਵਿਸ਼ੇ ਤੇ ਚਲਾ ਜਾਂਦਾ। ਤਕਰੀਰ ਦਾ ਤੁਸੀਂ ਇੱਕ ਹਿੱਸਾ ਜਿਹੜਾ ਉਹ ਡਰੱਗ ਦੇ ਵਿਸ਼ੇ ਤੇ ਲਾਉਂਦੇ ਹੋ। ਇਹਦਾ ਮਤਲਬ ਹੈ ਕਿ ਸਮਾਜ ਦੀ ਸਮੱਸਿਆ ਹੈ, ਤੁਸੀਂ ਇਸ ਚੀਜ਼ ਨੂੰ ਪ੍ਰਵਾਨ ਕਰਦੇ ਹੋ। ਪਰ ਇਹ ਕਹਿ ਗਏ, ਗੱਲਾਂ ਕਰ ਗਏ, ਚਲੋ ਠੀਕ ਹੈ। ਇੱਕ ਪਾਸੇ ਕਹਿ ਦਿੰਦੇ ਆ ਕਿ ਸਾਡੇ ਤੇ ਰਹਿਮ ਕਰੋ, ਪੰਜਾਬ ਨੂੰ ਬਦਨਾਮ ਨਾ ਕਰੋ, ਦੂਜੇ ਪਾਸੇ ਆਪ ਹੀ ਆਪਣੇ ਭਾਸ਼ਣਾਂ ਦੇ ਵਿੱਚ ਇਹ ਰਾਗ ਲਾਪਦੇ ਆ ਕਿ ਨਸ਼ਾ ਸਮੱਸਿਆ ਹੈ, ਨਸ਼ਾ ਸਮੱਸਿਆ ਹੈ। ਚਲੋ ਸਮੱਸਿਆ ਠੀਕ ਹੈ, ਨਸ਼ੇ ਦੀ ਸਮੱਸਿਆ ਹੈ, ਪਰ ਤੁਸੀਂ 10 ਸਾਲ ਤੁਹਾਨੂੰ ਇੱਥੇ ਰਾਜ ਕਰਦਿਆਂ ਹੋ ਗਏ ਆ, 2.5 ਸਾਲ ਤੋਂ ਤੁਸੀਂ ਕੇਂਦਰ ਦੇ ਵਿੱਚ ਹੋ, ਤੁਸੀਂ ਅੱਜ ਤੱਕ ਇਸ ਸਮੱਸਿਆ ਲਈ ਕੀਤਾ ਕੀ ਹੈ? ਸਵਾਏ FIR ਦਰਜ ਕਰਵਾਉਣ ਦੇ ਜਾਂ ਸਵਾਏ ਤੁਸੀਂ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਦੇ ਹੁਣ ਤੱਕ ਤੁਸੀਂ ਕੀਤਾ ਕੀ ਹੈ? ਤੁਸੀਂ ਉਹ ਲੋਕਾਂ ਦੇ ਵਿੱਚ ਦੱਸੋ ਕਿ ਅਸੀਂ ਆਹ ਕੋਸ਼ਿਸ਼ਾਂ ਕੀਤੀਆਂ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਲਈਏ, ਉਹ ਕਹਿੰਦਾ ਜੀ ਕਿ ਇੰਨੇ ਕੇਸ ਦਰਜ ਕੀਤੇ ਆ। ਹੁਣ ਇੰਨੇ ਕੇਸ ਦਰਜ ਕੀਤੇ ਆ ਤੇ ਇੰਨੇ ਕੇਸ ਦਰਜ ਕਰਕੇ ਫਿਰ ਵੀ ਨਸ਼ਾ ਇੱਕ ਸਮੱਸਿਆ ਬਣੀ ਹੋਈ ਆ, ਤੇ ਤੁਹਾਨੂੰ ਫਿਰ ਆਪਦੀ ਨੀਤੀ ਦਾ ਅੰਕਲਨ ਕਰਨ ਦੀ ਜ਼ਰੂਰਤ ਆ। ਕਿੱਥੇ ਫੇਲੀਅਰ ਹੋਈ ਹੈ ਉਹ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਆ। ਜੇ ਸੈਂਟਰ ਆ ਤੇ ਸੈਂਟਰ ਇਸ ਗੱਲ ਦਾ ਜਵਾਬ ਦੇਵੇ ਕਿ ਪੰਜਾਬ ਦੀ ਇਹ ਸਭ ਤੋਂ ਵੱਡੀ ਸਮਾਜਿਕ ਇਹ ਸਮੱਸਿਆ, ਤੁਸੀਂ ਇਸ ਸਮੱਸਿਆ ਦੇ ਨਿਵਾਰਨ ਲਈ ਕੌਮੀ ਪੱਧਰ ਤੇ ਕੀ ਕੋਸ਼ਿਸ਼ ਕੀਤੀ ਹੈ, ਪੰਜਾਬ ਲਈ ਵਿਸ਼ੇਸ਼ ਕੋਸ਼ਿਸ਼ ਕੀ ਕੀਤੀ ਹੈ, ਉਹਦਾ ਜਵਾਬ ਦਿਓ। ਪੰਜਾਬ ਦੇ ਵਿੱਚ ਖੜ ਕੇ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਉਹ ਜਿਵੇਂ ਕਿਸੇ ਨੇ ਕਿਹਾ ਸੀਗਾ ਕਿ ਇਧਰ ਕੀ ਨਾ ਕਰ, ਉਧਰ ਕੀ ਨਾ ਕਰ, ਇਹ ਬਤਾ ਕਾਫਲਾ ਕਿਉਂ ਲੁੱਟਾ, ਸਵਾਲ ਰਹਿਜਨੋਂ ਕਾ ਨਹੀਂ ਤੇਰੀ ਰਹਿਬਰੀ ਕਾ। ਹੁਣ ਸਵਾਲ ਇੱਥੇ ਰਹਿਬਰੀ ਦਾ ਕਿ ਜਦੋਂ ਇੱਥੇ ਵੀ ਤੁਹਾਡੀ ਸਰਕਾਰ ਹੈ, ਉੱਥੇ ਵੀ ਤੁਹਾਡੀ ਸਰਕਾਰ ਹੈ, ਤੁਸੀਂ ਕਿਸੇ ਨੂੰ ਬਲੇਮ ਕਰੋ ਕਿ ਪਾਕਿਸਤਾਨ ਇਹ ਕਰਦਾ ਉਹ ਕਰਦਾ। ਇਹਦੇ ਤੋਂ ਪਹਿਲਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਨਿਰਧਾਰਿਤ ਹੁੰਦੀ ਹੈ ਕਿ ਤੁਸੀਂ ਇਸ ਚੀਜ਼ ਨੂੰ ਰੋਕਣ ਲਈ ਕੀ ਕੀਤਾ, ਉਹ ਦੱਸੋ ਲੋਕਾਂ ਨੂੰ। ਪਰ ਦੂਜੇ ਪਾਸੇ ਮੈਂ ਦੱਸ ਦੇਵਾਂ, ਅੱਜ ਪ੍ਰਤਾਪ ਸਿੰਘ ਬਾਜਵਾ ਨੇ ਤੁਰੰਤ ਸੁਖਬੀਰ ਸਿੰਘ ਬਾਦਲ ਤੇ ਬਹੁਤ ਵੱਡਾ ਸ਼ਬਦੀ ਹਮਲਾ ਬੋਲਿਆ। ਉਹ ਕਹਿੰਦਾ ਜੀ ਕਿ ਹਾਂ ਇਹ ਟਾਸਕ ਫੋਰਸ ਬਣਾਉਣਗੇ ਤੇ ਉਹਦਾ ਮੁਖੀ ਹੈ ਜਿਹੜਾ ਵਿਕਰਮ ਮਜੀਠੀਆ ਹੋਏਗਾ, ਉਹਨੂੰ ਪਾਕਿਸਤਾਨ ਘੱਲ ਦਿਆ ਕਰਨਗੇ। ਬਿਲਕੁਲ ਜੀ, ਜੁਮਲੇ ਵੀ ਚੱਲ ਰਹੇ ਆ, ਗੱਲਾਂ ਵੀ ਚੱਲ ਰਹੀਆਂ, ਰਾਜਨਾਥ ਵਰਗੇ ਬਿਆਨ ਵੀ ਦੇ ਰਹੇ ਆ, ਪਰ ਪੰਜਾਬ ਲਈ ਕਰ ਕੋਈ ਨਹੀਂ ਰਿਹਾ। ਪੰਜਾਬ ਨਸ਼ੇ ਦੇ ਵਿੱਚ ਡੁੱਬ ਗਿਆ। ਤਾਂ ਅੱਗੇ ਆਪਾਂ ਜਨਰਲ JJ ਸਿੰਘ ਦੀ ਗੱਲ ਕਰੀਏ, ਉਹ ਸੇਵਾ ਸਿੰਘ ਠੀਕਰੀਵਾਲ ਦੇ ਬੁੱਤ ਤੇ ਹਾਰ ਪਾਉਣ ਗਏ ਸੀ, ਉਹਨਾਂ ਨੂੰ ਰੋਕ ਦਿੱਤਾ ਗਿਆ। ਇਹਨੇ ਰੈਲੀ ਕਰਨੀ ਸੀ ਕੱਲ ਜਨਰਲ JJ ਸਿੰਘ ਨੇ, ਤੇ ਇਹਨੇ ਸੋਚਿਆ ਕਿ ਪਟਿਆਲੇ ਦੇ ਇੱਕ ਚੌਂਕ ਦੇ ਵਿੱਚ ਸੇਵਾ ਸਿੰਘ ਠੀਕਰੀਵਾਲ ਹੋਰਾਂ ਦਾ ਬੁੱਤ ਲੱਗਾ ਕਿ ਉਸ ਬੁੱਤ ਤੇ ਹਾਰ ਪਾ ਕੇ ਉੱਥੋਂ ਰੈਲੀ ਦੀ ਸ਼ੁਰੂਆਤ ਕੀਤੀ ਜਾਵੇ। ਜਦੋਂ ਇਹ ਆਉਣ ਡਏ ਸਨ, ਉਹਨਾਂ ਦੇ ਦੋਤੇ ਆ ਅਮਰਜੀਤ ਸਿੰਘ JJ, ਉਹ ਵੀ ਰਿਟਾਇਰਡ ਆਰਮੀ ਮੈਨ ਆ। ਉਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਕਿ ਜਨਰਲ JJ ਸਿੰਘ ਇੱਥੇ ਹਾਰ ਪਾਉਣ ਆ ਰਿਹਾ। ਉਹ ਪਹਿਲਾਂ ਹੀ ਆ ਕੇ ਉੱਥੇ ਖੜ ਗਿਆ, ਕੈਪਟਨ ਅਮਰਜੀਤ ਸਿੰਘ JJ। ਇਹ JJ ਸਾਹਿਬ ਜਦੋਂ ਇਹ ਆਏ, JJ ਸਾਹਿਬ ਆਏ, JJ ਸਾਹਿਬ ਉਹ ਉਹਨਾਂ ਨੂੰ ਪੈ ਨਿਕਲੇ, ਕਹਿੰਦੇ ਕਿ ਮੈਂ ਹਾਰ ਨਹੀਂ ਪਾਉਣ ਦੇਣੇ। ਇਹ ਕਹਿੰਦਾ ਜੀ, ਕਹਿੰਦਾ ਮੈਂ ਜਰਨਲ ਆ। ਉਹ ਕਹਿੰਦਾ ਜਰਨਲ ਤੂੰ ਕਿਸੇ ਸਮੇਂ ਸੀ, ਅੱਜ ਤੂੰ ਕਾਲੀਆਂ ਦਾ ਜਰਨਲ ਆ ਤੇ ਮੈਂ ਇਸ ਬੁੱਤ ਦੇ ਲਾਗੇ ਤੈਨੂੰ ਨਹੀਂ ਆਉਣ ਦੇਣਾ। ਦੋਵੇਂ ਫੌਜੀ ਸਨ,
ਆਪਸ ਦੇ ਵਿੱਚ ਕਾਫੀ ਇਹਨਾਂ ਦੀ ਤਕਰਾਰਬਾਜ਼ੀ ਹੋਈ, ਕਾਫੀ ਤਲਕਲਾਮੀ ਹੋਈ, ਪਰ ਇਹ ਜਨਰਲ ਜੀ ਸਿੰਘ ਉਸ ਬੁੱਤ ਤੱਕ ਨਹੀਂ ਪਹੁੰਚ ਸਕਿਆ। ਹਾਰ ਕੇ ਫਿਰ ਇਹਨੇ ਕੀ ਕੀਤਾ ਕਿ ਜਿਹੜੇ ਹਾਰ ਫੜੇ ਸਨ ਉਹਨਾਂ ਦੇ ਫੁੱਲ ਤੇ ਕਮਲਾ ਗਏ, ਕਿਉਂਕਿ ਕਾਫੀ ਦੇਰ ਬਹਿਸ ਬਸਈਆ ਹੁੰਦਾ ਰਿਹਾ। ਇਹਨੇ ਫਿਰ ਉਹ ਜਿਹੜੇ ਫੁੱਲ ਸਨ ਉਹ ਗਰਿੱਲਾਂ ਬਣੀਆਂ ਹੁੰਦੀਆਂ ਜਿਹੜੀਆਂ ਬਾਹਰ ਚੌਂਕਾਂ ਦੇ ਆਲੇ ਦੁਆਲੇ, ਉਹਨਾਂ ਦੇ ਵਿੱਚ ਲਟਕਾ ਦਿੱਤੇ। ਉੱਥੋਂ ਫਿਰ ਲਟਕਾ ਕੇ ਤੇ ਆਪਣੇ ਸਾਈਕਲ ਨੂੰ ਪੈਡਲ ਮਾਰ ਲਿਆ, ਕਿਉਂਕਿ ਸਾਈਕਲ ਤੇ ਰੈਲੀ ਕਰਨ ਜਾ ਰਹੇ ਸਨ। ਇਹਨਾਂ ਨੇ ਸਾਈਕਲ ਠੇਲ ਲਿਆ ਆਪਦੇ ਰਸਤੇ, ਉਸ ਬੁੱਤ ਤੱਕ ਨਹੀਂ ਪਹੁੰਚ ਸਕੇ। ਇਹ ਇੱਕ ਚਿੰਤਾ ਦਾ ਵਿਸ਼ਾ ਆ ਕਿ ਦੇਖੋ ਅਕਾਲੀ ਦਲ ਲਈ ਵਿਰੋਧ ਬਹੁਤ ਵੱਡੀ ਰੁਕਾਵਟ ਬਣਦਾ ਪਿਆ ਚੋਣ ਪ੍ਰਚਾਰ 'ਚ। ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਲੰਬੀ ਹਲਕੇ 'ਚ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਹਾਲਾਂਕਿ ਉਹ ਵਿਰੋਧ ਹੈ ਜਿਹੜਾ ਉਹ ਹੋਰ ਕਿਸਮ ਦਾ ਵਿਰੋਧ ਹੈ ਲੰਬੀ 'ਚ ਹੋਇਆ ਜਿਹੜਾ, ਪਰ ਜੋ ਦੂਜੇ ਇਲਾਕਿਆਂ 'ਚ ਹੋਣ ਡਿਆ ਕਿਤੇ ਨਸ਼ੇ ਨੂੰ ਲੈ ਕੇ। ਅੱਜ ਇੱਕ ਪਿੰਡ ਦੇ ਵਿੱਚ ਇਹਨਾਂ ਦੇ ਲੀਡਰਾਂ ਨੂੰ ਉਹਨਾਂ ਨੇ ਵੜਨ ਹੀ ਨਹੀਂ ਦਿੱਤਾ। ਨਸ਼ੇ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਬਹੁਤ ਨਾਅਰੇਬਾਜ਼ੀ ਕੀਤੀ, ਕਾਰਾਂ ਇਹਨਾਂ ਨੂੰ ਪੁੱਠੀਆਂ ਮੋੜਨੀਆਂ ਪਈਆਂ। ਕੱਲ ਪਰਮਿੰਦਰ ਸਿੰਘ ਢੀਂਡਸਾ ਨੂੰ ਬੇਅਦਬੀਆਂ ਦੇ ਰੋਸ ਦੇ ਵਜੋਂ ਲੋਕਾਂ ਨੇ ਘੇਰ ਲਿਆ, ਉੱਥੇ ਬਹੁਤ ਇਹਨਾਂ ਦਾ ਲਾਪਾ ਕੀਤਾ ਉਹਨਾਂ ਨੇ। ਤੀਜੇ ਪਾਸੇ ਅਜੀਤ ਸਿੰਘ ਸ਼ਾਂਤੀ ਰੈਲੀ ਦੇ ਵਿੱਚ ਅਸ਼ਾਂਤੀ ਫੈਲ ਗਈ। ਹੁਸ਼ਿਆਰਪੁਰ ਗਏ ਸਨ ਇੱਕ ਪਿੰਡ ਦੇ ਵਿੱਚ, ਉੱਥੇ ਤੇ ਇੱਥੋਂ ਤੱਕ ਨੌਬਤ ਆ ਗਈ ਕਿ ਟਕਰਾਅ ਹੋ ਗਿਆ। ਇੱਕ ਯੂਥ ਅਕਾਲੀ ਆਗੂ ਦੀ ਪੱਗ ਲੈ ਗਈ। ਹੁਣ ਗੱਲਾਂ ਪੱਗਾਂ ਲੈਣ ਤੱਕ ਚਲੀਆਂ ਜਾਂਦੀਆਂ। ਇਹ ਬਹੁਤ ਮਾੜੀ ਗੱਲ ਹੋ ਰਹੀ ਹੈ। ਪੱਥਰਬਾਜ਼ੀ, ਕਿਸੇ ਦੀ ਦਸਤਾਰ ਲੈਣੀ, ਇਹ ਨਹੀਂ ਹੋਣਾ ਚਾਹੀਦਾ। ਪਰ ਅਕਾਲੀ ਦਲ ਲਈ ਕੁਛ ਵੀ ਸੁਖਾਲਾ ਨਹੀਂ ਨਜ਼ਰ ਆਉਂਦਾ। ਹੁਣ ਫੇਰ ਇੱਕ ਖਬਰ ਸੀਗੀ ਕਿ ਇਹਨਾਂ ਦਾ ਇੱਕ ਲੀਡਰ ਹੈ ਜਿਹੜਾ ਉਹ ਗਿਆ ਕਿਸੇ ਪਿੰਡ ਦੇ ਵਿੱਚ, ਉੱਥੇ ਵੀ ਉਹਦੇ ਨਾਲ ਬਹੁਤ ਜ਼ਿਆਦਾ ਰੋਹ ਵਿਖਾਇਆ ਲੋਕਾਂ ਨੇ। ਇਹ ਅਕਾਲੀ ਦਲ ਲਈ ਬਹੁਤ ਵੱਡੀ ਚੁਣੌਤੀ ਹੈ ਇਸ ਵਾਰ ਕਿ ਉਹ ਲੋਕਾਂ ਦੇ ਵਿੱਚ ਜਾਂਦੇ ਆ ਤੇ ਲੋਕ ਤਰ੍ਹਾਂ ਤਰ੍ਹਾਂ ਦਾ ਵਿਰੋਧ ਕਰਦੇ ਆ। ਕਿਸੇ ਇੱਕ ਕਿਸਮ ਦਾ ਨਹੀਂ, ਕੋਈ ਬੇਅਦਬੀਆਂ ਨੂੰ ਲੈ ਕੇ ਕਰਦਾ, ਕੋਈ ਨਸ਼ੇ ਦੇ ਮੁੱਦੇ ਨੂੰ ਲੈ ਕੇ ਕਰਦਾ। ਸਾਡੇ ਲੰਬੀ ਦੇ ਵਿੱਚ ਜਿਹੜੇ ਇਹਨਾਂ ਦੇ ਜਥੇਦਾਰ ਆ ਉਹਨਾਂ ਦੇ ਰਵੱਈਏ ਨੂੰ ਲੈ ਕੇ ਹੋਈ ਜਾਂਦਾ। ਸੋ ਚਾਰ ਚੁਫੇਰਿਓਂ ਵੱਖੋ ਵੱਖਰੀ ਕਿਸਮ ਦਾ ਇਹਨਾਂ ਨੂੰ ਵਿਰੋਧ ਝੱਲਣਾ ਪੈ ਰਿਹਾ। ਇਸ ਵਿਰੋਧ ਦੇ ਵਿੱਚ ਇਹ ਚੋਣ ਪ੍ਰਚਾਰ ਕਿਵੇਂ ਕਰਦੇ, ਕਿਵੇਂ ਤੋੜ ਚਾੜਦੇ ਆ, ਵੇਖਣ ਵਾਲੀ ਗੱਲ ਆ। ਪਰ ਹਾਲ ਦੀ ਘੜੀ ਜਾਪਦਾ ਨਹੀਂ, ਕਿਉਂਕਿ ਇਹ ਲਹਿਰਾਂ ਦੇ ਉਲਟ ਤਰਨਾ ਪਵੇਗਾ ਅਕਾਲੀ ਦਲ ਨੂੰ। ਇਹ ਕਿੰਨੀ ਕੁ ਦੇਰ ਚੱਲਦੇ, ਇਹਨਾਂ ਦੀਆਂ ਬਾਜੂਆਂ 'ਚ ਕਿੰਨਾ ਕੁ ਦਮ ਆ, ਉਹ ਸਮਾਂ ਤੈਅ ਕਰੇਗਾ। ਬਿਲਕੁਲ, ਤੇ ਇਹ ਹੈਰਾਨੀ ਵਾਲੀ ਗੱਲ ਆ ਕਿ ਇੰਨਾ ਚਿਰ ਰਾਜ ਕੀਤਾ ਹੋਵੇ, ਸੱਤਾ ਦੇ ਵਿੱਚ ਹੋਣ ਤੇ ਲੋਕ ਇੰਨੇ ਅੱਕੇ ਹੋਏ ਹੋਣ ਕਿ ਇਹਨਾਂ ਦੇ ਕੋਈ ਜੁੱਤੀਆਂ ਚਲਾ ਰਿਹਾ, ਕੋਈ ਰੋੜੇ ਮਾਰ ਰਿਹਾ। ਬਹੁਤ ਚਿੰਤਾ ਦਾ ਵਿਸ਼ਾ ਹੈ। ਅੱਗੇ ਰਾਜਸੀ ਪਾਰਟੀਆਂ ਨੂੰ ਮਿਲਿਆ ਹੋਇਆ ਚੰਦਾ ਅਣਪਛਾਤਾ ਪੁਲਿਸ ਤੇ ਅਣਪਛਾਤੀ ਸੁਣੀ ਸੀਗੀ ਜੀ। ਇਹ ਚੰਦਾ ਹੈ ਨਾ ਜੋ ਬਹੁਤ ਗੰਦਾ ਹੈ ਜੀ, ਇਹ ਈਮਾਨ ਵਿਗਾੜ ਦਿੰਦਾ ਹੈ। ਤੇ ਰਾਜਸੀ ਪਾਰਟੀਆਂ ਦੇ ਤਾਂ ਵੈਸੇ ਈਮਾਨ ਬਹੁਤ ਵਧੀਆ ਹੁੰਦੇ ਆ। ਇਹ ਇੱਕ ਸੰਸਥਾ ਹੈ, ਉਹਨੇ 2004-05 ਤੋਂ 2014-15 ਯਾਨੀ 10 ਸਾਲਾਂ ਦਾ ਆਡਿਟ ਕੀਤਾ ਹੈ ਕਿ ਕਿਹੜੀ ਪਾਰਟੀ ਨੂੰ ਕਿੰਨਾ ਚੰਦਾ ਮਿਲਿਆ, ਕਿਹੜੀ ਪਾਰਟੀ ਨੂੰ ਕਿੰਨਾ ਚੰਦਾ ਮਿਲਿਆ। ਇਹ ਸਾਰਾ RTI ਜਾਂ ਹੋਰ ਸੋਰਸਸ ਹੈ ਜਿਹੜੇ ਉਹਨਾਂ ਤੋਂ ਜਾਣਕਾਰੀਆਂ ਹਾਸਲ ਕੀਤੀਆਂ ਦੇ ਆਧਾਰ ਤੇ ਸਿੱਟਾ ਕੱਢਿਆ ਗਿਆ ਕਿ ਇਹਨਾਂ 10 ਸਾਲਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ 3272 ਕਰੋੜ ਰੁਪਈਆ ਮਿਲਿਆ। ਉਹਦੇ ਚੋਂ 65% ਹੈ ਜਿਹੜਾ ਉਹ ਉਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਸੋਰਸ ਆ ਉਹ ਅਣਪਛਾਤਾ ਹੈ। ਇਸੇ ਤਰ੍ਹਾਂ ਕਾਂਗਰਸ ਨੂੰ ਇਸ ਸਮੇਂ ਦੇ ਦੌਰਾਨ ਸਭ ਤੋਂ ਜ਼ਿਆਦਾ 3982 ਕਰੋੜ ਰੁਪਈਆ ਚੰਦਾ ਮਿਲਿਆ। ਉਹ ਕਹਿੰਦੇ ਕਿ ਜਿਹੜਾ ਇਹ ਚੰਦਾ ਆ ਇਹਦੇ ਚੋਂ 83% ਦਾ ਸਾਨੂੰ ਨਹੀਂ ਪਤਾ ਕਿਹਨੇ ਦਿੱਤਾ, ਉਹ ਅਗਿਆਤ ਆ, ਉਹ ਅਣਪਛਾਤਾ ਹੈ। ਇਸੇ ਤਰ੍ਹਾਂ ਬੀਬੀ ਮਾਇਆਵਤੀ ਜਿਹੜੀ ਕਿ ਬਹੁਤ ਰੌਲਾ ਪਾਉਂਦੀ ਸੀ ਨੋਟਬੰਦੀ ਨੂੰ ਲੈ ਕੇ, ਤਰ੍ਹਾਂ ਤਰ੍ਹਾਂ ਦੇ ਸਵਾਲ ਖੜੇ ਕਰਦੀ ਸੀ, ਉਹਦੀ ਪਾਰਟੀ ਨੂੰ 450 ਕਰੋੜ ਰੁਪਈਆ ਇਸ ਸਮੇਂ ਦੌਰਾਨ ਪ੍ਰਾਪਤ ਹੋਇਆ ਚੰਦੇ ਦੇ ਰੂਪ 'ਚ। ਉਹਦਾ ਸੁੱਖ ਨਾਲ ਸਾਰੇ ਦਾ ਸਾਰਾ ਚੰਦਾ ਹੀ ਅਣਪਛਾਤਾ। ਉਹਦੀ ਪਾਰਟੀ ਕਹਿੰਦੀ ਕਿ ਸਾਨੂੰ ਨਹੀਂ ਪਤਾ ਜੀ ਚੰਦਾ ਕੌਣ ਦੇ ਗਿਆ, ਪਰ ਹੈ ਅਣਪਛਾਤਾ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਜੇ ਦੋਨਾਂ ਪਾਰਟੀਆਂ ਦੀ ਆਪਾਂ ਗੱਲ ਕਰ ਲਈਏ। 2005 ਤੋਂ 2015 ਤੱਕ ਇਹਨਾਂ 10 ਸਾਲਾਂ 'ਚ 5450 ਕਰੋੜ ਰੁਪਈਆ ਕਾਂਗਰਸ ਤੇ ਭਾਜਪਾ ਨੂੰ ਆਇਆ, ਪਰ ਇਹਦਾ ਬਹੁਤਾ ਹਿੱਸਾ ਜਿਹੜਾ ਉਹਦੇ ਸਰੋਤ ਦਾ ਪਤਾ ਹੀ ਨਹੀਂ ਕਿੱਥੋਂ ਆਇਆ। ਇਸ ਮਾਮਲੇ 'ਚ ਖੇਤਰੀ ਪਾਰਟੀਆਂ ਜਿਹੜੀਆਂ ਜਿੱਦਾਂ ਅਕਾਲੀ ਦਲ ਆ, ਇਹਨਾਂ ਦਾ 86% ਜਿਹੜਾ ਚੰਦਾ ਹੈ ਉਹ ਅਣਪਛਾਤੇ ਸੋਰਸਾਂ ਤੋਂ ਹੈ। ਇਸੇ ਤਰ੍ਹਾਂ ਜਿਹੜੀ ਸਮਾਜਵਾਦੀ ਪਾਰਟੀ ਹੈ UP ਦੀ ਖੇਤਰੀ ਪਾਰਟੀ ਹੈ ਜਿਹੜੀ, ਉਹਦਾ 96% ਹੈ ਜਿਹੜਾ ਚੰਦਾ ਉਹ ਅਣਪਛਾਤੇ ਸੋਰਸ ਤੇ ਹੋਣ। ਹੁਣ ਦੇਖੋ ਅਣਪਛਾਤੇ ਸੋਰਸ ਦੇ ਵਿੱਚ ਕੀ ਪਤਾ ਲੱਗੇਗਾ ਕਿ ਕੌਣ ਦੇ ਗਿਆ, ਕਾਲਾ ਚੋਰ ਦੇ ਗਿਆ ਕਿ ਕੋਈ ਗੋਰਾ ਸਾਧ ਦੇ ਗਿਆ, ਕੋਈ ਵੀ ਨਹੀਂ ਪਤਾ। ਪਰ ਉਹਨਾਂ ਲਈ ਇੱਕ ਇਹ ਚੋਰ ਮੋਰੀ ਬਣੀ ਹੋਈ ਹੈ ਕਿਉਂਕਿ 20,000 ਰੁਪਏ ਤੋਂ ਥੱਲੇ ਨਾ ਤੇ ਕੋਈ ਉਹਦੀ ਆਇਡੈਂਟੀ ਦੇਣਦਾਰ ਦੀ ਜ਼ਰੂਰੀ ਹੈ ਸ਼ੋਅ ਕਰਨੀ, ਨਾ ਕੋਈ ਟ੍ਰਾਂਜੈਕਸ਼ਨ ਦਾ ਕੋਈ ਹਿਸਾਬ ਕਿਤਾਬ ਰਿਕਾਰਡ 'ਚ ਲਿਆਉਣਾ।
20,000 ਤੋਂ ਉੱਤੇ ਦਾ ਜਿਹੜੀ ਕੋਈ ਵੀ ਚੰਦੇ ਦੀ ਰਕਮ ਆਉਂਦੀ ਹੈ ਉਹਦੇ ਲਈ ਚੈੱਕ ਜਾਂ ਜਿਹੜੀ ਵੀ ਟ੍ਰਾਂਸੈਕਸ਼ਨ ਹੁੰਦੀ ਹੈ ਉਹ ਰਿਕਾਰਡ ਦੇ ਵਿੱਚ ਦਰਜ ਹੁੰਦੀ ਹੈ। ਤੇ ਇਹ ਸਾਰੀਆਂ ਪਾਰਟੀਆਂ 20,000 ਤੋਂ ਥੱਲੇ ਵਾਲਾ ਫਾਰਮੂਲਾ ਵਰਤੀ ਜਾਂਦੀਆਂ। ਜੇ ਕੋਈ ਲੱਖ ਰੁਪਈਆ ਲੈ ਵੀ ਆਉਂਦਾ ਹੈ ਤੇ ਫਿਰ ਉਹਨੂੰ 19,000 ਜਾਂ 19,500 ਦੀਆਂ 5 ਥਾਵਾਂ ਤੇ ਵੰਡ ਕੇ ਦਰਜ ਕਰ ਦਿੰਦੇ ਆ ਕਿ ਜੀ ਅਣਪਛਾਤੀਆਂ ਥਾਵਾਂ ਤੋਂ ਆਇਆ। ਔਰ ਇਸ ਚੰਦੇ ਦੇ ਗੰਦੇ ਖੇਡ ਦੇ ਵਿੱਚ ਸਾਰੇ ਹੀ ਲਿਬੜੇ ਆ। ਸਾਡੇ ਕਾਲੀਆਂ ਬਾਰੇ ਪਿੱਛੇ ਜੇ ਖੁਲਾਸਾ ਹੋ ਗਿਆ ਸੀਗਾ 2014-15 ਦੇ ਵਿੱਚ ਕਿ ਇਹਨਾਂ ਨੇ ਤੰਬਾਕੂ ਕੰਪਨੀਆਂ ਤੋਂ ਚੰਦਾ ਲਿਆ। ਜਦੋਂ ਰੌਲਾ ਪਿਆ ਤੇ ਬੜੇ ਵੱਡੇ ਪੱਧਰ ਤੇ ਇਹਨਾਂ ਨੇ ਇਹ ਪ੍ਰਚਾਰ ਕੀਤਾ ਸੀ ਜੀ ਸਾਨੂੰ ਕੀ ਪਤਾ ਹੁਣ ਚੰਦਾ ਕੋਈ ਦਿੰਦਾ, ਉਹਦਾ ਧੰਦਾ ਕੀ ਹੈ, ਉਹਦਾ ਕਾਰੋਬਾਰ ਕੀ ਹੈ, ਸਾਨੂੰ ਕੀ ਪਤਾ। ਇਸੇ ਤਰ੍ਹਾਂ ਜਿਹੜੀ ਕਾਂਗਰਸ ਆ ਇਹਦੇ ਤੇ ਦੋਸ਼ ਲੱਗਾ ਸੀ ਕਿਉਂਕਿ ਬਹੁਤ ਬਦਨਾਮ ਕੰਪਨੀ ਵਿਧਾਨਤਾ ਕਿ ਇਹਨਾਂ ਨੇ ਵਿਧਾਨਤਾ ਤੋਂ ਚੰਦਾ ਲਿਆ। ਜਦੋਂ ਮਾਮਲਾ ਅਦਾਲਤ 'ਚ ਚਲੇ ਗਿਆ ਉੱਥੇ ਜਾ ਕੇ ਇਹ ਸਾਫ਼ ਹੋ ਗਿਆ ਕਿ ਜਿਹੜੀ ਪਾਰਟੀ ਇਲਜ਼ਾਮ ਲਾ ਕੇ ਇਸ ਮਾਮਲੇ ਨੂੰ ਅਦਾਲਤ ਤੱਕ ਲਿਆਈ ਹੈ ਉਹੀ ਪਾਰਟੀ ਭਾਰਤੀ ਜਨਤਾ ਪਾਰਟੀ ਉਹ ਵੀ ਵਿਧਾਨਤਾ ਤੋਂ ਚੰਦਾ ਲੈਂਦੀ ਹੈ। ਸੋ ਜਦੋਂ ਇੱਥੋਂ ਤੱਕ ਇਹ ਸਾਰੇ ਲਿਬੜੇ ਆ ਫਿਰ ਇੱਕ ਦੂਜੇ ਨੂੰ ਇਹ ਸੁਧਾਰਨ ਦੀ ਕਿਵੇਂ ਸਲਾਹ ਦੇ ਸਕਦੇ ਆ। ਹੁਣ ਇਸ ਮੁਲਕ ਦੇ ਵਿੱਚ ਵੇਲਾ ਇਹ ਆ ਗਿਆ ਕਿ ਕੁਛ ਨਾ ਕੁਛ ਜਿਹੜਾ ਇਸ ਪਾਸੇ ਸਖਤਾਈ ਦੇ ਨਾਲ ਕੀਤਾ ਜਾਵੇ। ਜੋ ਇਹਨਾਂ ਨੂੰ ਚੰਦੇ ਦੇ ਰੂਪ ਦੇ ਵਿੱਚ ਇਹ ਚੰਨ ਦੀਆਂ ਰਾਇਤਾਂ ਮਿਲੀਆਂ ਨੇ ਇਹਨਾਂ ਨੇ ਬਹੁਤ ਲਾਹ ਲੈ ਲਿਆ। ਹੁਣ ਇਹਨਾਂ ਚੋਰ ਮੋਰੀਆਂ ਨੂੰ ਬੰਦ ਕਰਨ ਦਾ ਵੇਲਾ ਆ ਗਿਆ। ਕੌਣ ਕਰੇਗਾ, ਕਦੋਂ ਕਰੇਗਾ, ਇਹ ਹਾਲੇ ਕਿਸੇ ਨੂੰ ਨਹੀਂ ਪਤਾ। ਬਿਲਕੁਲ ਜੀ, ਲੱਗਦਾ ਵੀ ਨਹੀਂ ਉਹ ਹੋਣਗੀਆਂ, ਇੱਥੇ ਹੁੰਦੀਆਂ ਰਹਿਣੀਆਂ। ਤੇ ਆਪਾਂ ਜਾਂਦੇ ਚੋਣ ਸਰਗਰਮੀਆਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਚੱਲ ਰਹੀਆਂ? ਚੋਣ ਸਰਗਰਮੀਆਂ ਦੇ ਵਿੱਚ ਸਭ ਤੋਂ ਦਿਲਚਸਪ ਖਬਰ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਰਨਾਟਕ ਤੋਂ ਦੁਰਗਾ ਪ੍ਰਸਾਦ ਬਿਲਾਰੀ ਨਾਂ ਦਾ ਇੱਕ ਵਿਅਕਤੀ ਆਇਆ ਸੀ ਅੰਮ੍ਰਿਤਸਰ ਸ਼ਹਿਰ ਘੁੰਮਣ। ਕਹਿੰਦਾ ਕਿ ਚਲੋ ਸ਼ਹਿਰ ਬੜਾ ਵਧੀਆ ਦੇਖ ਆਵਾਂ। ਉਹਦਾ ਇੰਨਾ ਇਸ ਸ਼ਹਿਰ ਦੇ ਨਾਲ ਪ੍ਰੇਮ ਪਿਆ ਕੁਛ ਦਿਨਾਂ ਦੇ ਵਿੱਚ, ਇੰਨੀ ਦਿਲ ਲਗੀ ਹੋ ਗਈ ਕਿ ਉਹਨੇ ਹੁਣ ਜਿਹੜੀ ਲੋਕ ਸਭਾ ਦੀ ਜਿਮਨੀ ਚੋਣ ਆ ਉਹਦੇ ਲਈ ਕਾਗਜ਼ ਭਰ ਦਿੱਤੇ ਆ। ਰਹਿਣ ਲਈ ਉਹਦੇ ਕੋਲ ਕੋਈ ਟਿਕਾਣਾ ਨਹੀਂ, ਧਰਮਸ਼ਾਲਾ ਦੇ ਵਿੱਚ ਉਹ ਰਹਿੰਦਾ ਹੈ ਤੇ ਰਕਸ਼ਾ ਇੱਕ ਉਹਨੇ ਰੱਖਿਆ ਹੋਇਆ, ਰਕਸ਼ੇ ਤੇ ਪ੍ਰਚਾਰ ਕਰਦਾ ਤੇ ਜਿਹੜੇ ਗਨਮੈਨ ਆ ਦੋ ਵਿਚਾਰੇ ਉਹ ਮਗਰ ਸਕੂਟੀ ਤੇ ਆਉਂਦੇ ਆ। ਉਹ ਕਹਿੰਦਾ ਕਿ ਇਹ ਸ਼ਹਿਰ ਹੀ ਬਹੁਤ ਸੋਹਣਾ, ਮੈਂ ਚੋਣ ਜਿੱਤਾ ਜਾਂ ਨਾ ਜਿੱਤਾਂ ਇਸ ਸ਼ਹਿਰ ਦੇ ਵਿੱਚੋਂ ਨਹੀਂ ਜਾਣਾ। ਦੂਜੇ ਪਾਸੇ ਅੱਜ ਹੋਰ ਉਮੀਦਵਾਰਾਂ ਬਾਰੇ ਇੱਕ ਦਿਲਚਸਪ ਜੀ ਗੱਲ ਨਿਕਲ ਕੇ ਆਈ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਜਿੰਨੇ ਉਮੀਦਵਾਰ ਖੜੇ ਆ ਉਹਨਾਂ ਦੇ ਵਿੱਚੋਂ ਕਾਂਗਰਸ ਦੇ 5, ਅਕਾਲੀ ਦਲ ਦੇ 5, ਮੇਰੇ ਖਿਆਲ ਦੇ ਨਾਲ ਅਕਾਲੀ ਦਲ ਦੇ ਤੇ ਆਮ ਆਦਮੀ ਪਾਰਟੀ ਦੇ ਵੀ 5 ਇਹ ਇਸ ਤਰ੍ਹਾਂ ਦੇ ਉਮੀਦਵਾਰ ਮੈਦਾਨ 'ਚ ਉਤਾਰੀ ਬੈਠੇ ਜਿਨ੍ਹਾਂ ਦੀ ਯੋਗਤਾ ਅੰਡਰ ਮੈਟ੍ਰਿਕ ਆ ਜਾਂ ਮੈਟ੍ਰਿਕ ਪਾਸ ਆ, ਯਾਨੀ ਸਿੱਖਿਆ ਪੱਖੋਂ ਇਹ ਵਾਹਵਾ ਸਰਦੇ ਪੁੱਜਦੇ ਆ। ਜੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੀ ਗੱਲ ਕਰੀਏ, ਅਰਵਿੰਦ ਕੇਜਰੀਵਾਲ ਨੇ ਜਿਹੜੀ ਪੇਸ਼ਕਸ਼ ਕੀਤੀ ਸੀ ਕਿ ਮੇਰੀ ਸੁਰੱਖਿਆ ਵਾਪਸ ਲੈ ਲਓ, ਉਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਗਿਆ। ਚੋਣ ਕਮਿਸ਼ਨ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਜਿਹੜੀ ਵਾਪਸ ਨਹੀਂ ਲਈ ਜਾ ਸਕਦੀ। ਤੀਜੇ ਪਾਸੇ ਆ ਰਿਹਾ ਜੀ ਸੁਣਨ ਦੇ ਵਿੱਚ ਕਿ ਬਠਿੰਡੇ ਤੋਂ ਬਾਦਲ ਨੂੰ ਜਿਹੜੀ ਵੱਡੀ ਸੜਕ ਜਾਂਦੀ ਹੈ ਉਸ ਸੜਕ ਤੇ ਅੱਜ ਕੱਲ੍ਹ ਰਾਤ ਨੂੰ ਦੁੱਧ ਵਾਲੇ ਜਿਹੜੇ ਡਰਮ ਲੱਦੇ ਮੋਟਰਸਾਈਕਲ, ਉਹ ਤੇਲ ਵਾਲੇ ਟੈਂਕਰ ਤੇ ਜਿਹੜੀਆਂ ਐਂਬੂਲੈਂਸਾਂ ਵਾਹਵਾ ਗੇੜੇ ਮਾਰਦੀਆਂ, ਇਹ ਹੁਣ ਅੱਖ 'ਚ ਰੜਕਦੀਆਂ। ਹਾਲਾਂਕਿ ਅਫਸਰ ਮੰਨਦੇ ਨਹੀਂ, ਪਰ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚ ਰਾਤ ਨੂੰ ਮਾਲ ਹੈ ਜਿਹੜਾ ਉਹ ਸ਼ੱਕੀ ਢੋਆਈ ਦੇ ਰੂਪ 'ਚ ਜਾਂਦਾ ਹੈ। ਇੱਕ ਹੋਰ ਖਬਰ ਹੈ ਜਿਹੜੀ ਉਹ ਦਿਲਚਸਪ ਹੈ ਜੀ ਕਿ ਸੁਖਬੀਰ ਸਿੰਘ ਬਾਦਲ ਸਨੇਤ ਇਲਾਕੇ ਦੇ ਵਿੱਚ ਕੱਲ ਰਾਤੀ ਕਰਦੇ ਪਏ ਸਨ ਸੰਬੋਧਨ, ਜਦੋਂ ਉਹ ਇਹ ਗੱਲ ਕਹਿਣ ਡਏ ਸਨ ਕਿ ਦੇਖੋ ਜੀ ਅਸੀਂ ਜੋ ਕਹਿਤਾ ਕਰਕੇ ਵਿਖਾਤਾ, ਬਿਜਲੀ 24 ਘੰਟੇ ਅਸੀਂ ਸਰਪਲਸ ਕਰਤੀ। ਜਦੋਂ ਉਹਨਾਂ ਨੇ ਸਰਪਲਸ ਆਖਿਆ ਠੀਕ ਉਸੇ ਸਮੇਂ ਬਿਜਲੀ ਵਾਕਈ ਸਰਪਲਸ ਹੋ ਗਈ, ਬਿਜਲੀ ਬੰਦ ਹੋ ਗਈ ਤੇ ਫਿਰ ਸਾਰਾ ਜਿਹੜਾ ਭਾਸ਼ਣ ਸੀ ਉਹ ਮੋਬਾਈਲ ਜਗਾ ਕੇ ਦੇਣਾ ਪਿਆ। ਇਹੋ ਜਿਹੀ ਬਿਜਲੀ ਸਰਪਲਸ ਹੋਈ। ਉਧਰ ਮਜੀਠੀਆ ਦੇ ਹਲਕੇ ਮਜੀਠਾ ਦੇ ਵਿੱਚ ਬੜੇ ਰੰਗ ਚੋਣਾਂ ਦੇ ਜਿਹੜੇ ਉਹ ਦਿਲਚਸਪ ਵੇਖਣ ਨੂੰ ਮਿਲਦੇ ਆ। ਲੋਕ ਦੱਸਦੇ ਆ ਕਿ ਕਹਿੰਦੇ ਜੇ ਜਾਈਏ ਉੱਥੇ ਤੇ ਝੰਡੀਆਂ ਇੰਨੀਆਂ ਝੂਲਦੀਆਂ ਨੇ ਅਕਾਲੀਆਂ ਦੀਆਂ ਤੇ ਪਤਾ ਲੱਗਦਾ ਵੇਖ ਕੇ ਕਿ ਭਾਈ ਸ਼ਾਇਦ ਐਤਕੀ ਅਕਾਲੀਆਂ ਤੋਂ ਬਗੈਰ ਵੋਟ ਕਿਸੇ ਨੂੰ ਪੈਣੀ ਹੋਈ ਨਹੀਂ। ਤੇ ਜੇ 2 ਪਲ ਸੱਥ ਦੇ ਵਿੱਚ ਬਹਿ ਜਾਈਏ, 2 ਪਲ ਕਿਸੇ ਨਾਲ ਦਿਲ ਦੀ ਗੱਲ ਹੈ ਜਿਹੜੀ ਖੋਲੀਏ ਤੇ ਸੁਣੀਏ ਤੇ ਸੁਣਾਈਏ, ਫਿਰ ਵਿੱਚੋਂ ਵਿੱਚ ਲੋਕੀ ਇਹ ਕਹਿੰਦੇ ਆ ਕਿ ਝੰਡੀ ਅਕਾਲੀ ਦੀ ਤੇ ਵੋਟ ਲਾਲੀ ਦੀ, ਕਿਉਂਕਿ ਲਾਲੀ ਉੱਥੇ ਕਾਂਗਰਸੀ ਉਮੀਦਵਾਰ ਆ। ਜੀ ਬਿਲਕੁਲ ਜੀ। ਬਹੁਤ ਕੁਛ ਮਿੰਟੂ ਜੀ ਹੋਣ ਵਾਲਾ ਆ, ਬਹੁਤ ਕੁਛ ਅਣਪਛਾਤਾ ਹੋਣ ਵਾਲਾ ਆ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸਰੋਤੇ ਸਨ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ। ਹੁਣ ਇਸੇ ਦੇ ਨਾਲ ਪ੍ਰੋਗਰਾਮ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।